ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੁੱਧ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਿਹਤ ਸੰਭਾਲ ਦੇ ਵਿੱਚ ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜਿਹੜੇ ਉਹ ਜੁੜਨਗੇ ਅਤੇ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਉਹ ਦੱਸਣਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਮੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕਾਂਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਜੀਤ ਕੌਰ ਢੇਸੀ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਰ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੌਥਲ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ, ਬਹਾਦਰ ਸਿੰਘ ਗਿੱਲ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਤੇ ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਪੁੱਛਦੇ ਸੀਗੇ ਪੇਟ ਵਾਂ ਗੈਸ ਬੜੀ ਬਣਦੀ ਹੈਗੀ। ਉਹ ਤਾਂ ਐਂ ਕਰ ਸਕਦੇ ਆ, ਸੁੱਕਾ ਪੁਦੀਨਾ ਲੈ ਲਵੇਂ 20 ਗ੍ਰਾਮ, 2 ਚਮਚੇ ਵਿੱਚੋਂ ਕਾਲਾ ਨੂਣ ਪਾ ਲਵੇਂ, ਜੇ 2 ਚੁਟਕੀਆਂ ਭਾਵੇਂ ਜਿਹੜੀ ਆਪਾਂ ਹਿੰਗ ਹੁੰਦੀ ਭੁੰਨੀ ਵੀ ਹਿੰਗ, ਜਿੱਦਾਂ ਆਪਾਂ ਸਾਗ ਨੂੰ ਤੜਕਾ ਲਗਾਉਂਦੇ ਜਿਹੜੀ ਡਲੀ ਦੀ ਹਿੰਗ ਬਚਦੀ ਹੈਗੀ ਉਹਨੂੰ ਪੀ ਲਵੇਂ। ਕੱਚੀ ਹਿੰਗ ਨਹੀਂ ਪਾਣੀ, ਉਹਨੇ ਫਰਾਈ ਕਰੀ ਵੀ ਹਿੰਗ ਪਾਣੀ ਹੈਗੀ। 2-3 ਚੁਟਕੀਆਂ ਉਹ ਪਾ ਲਵੇਂ। ਉਹਦਾ ਆਪਣੇ 1 ਚਮਚਾ ਲੈ ਕਰੇ ਆਪਣੇ ਕੋਸੇ ਪਾਣੀ ਨਾਲ, ਜ਼ਿਆਦਾ ਤਾਂ ਸਵੇਰ ਸਾਂਝ ਵੀ ਲੈ ਸਕਦੇ 2 ਟਾਈਮ। ਇਹ ਕਰਕੇ ਦੇਖ ਲਵੇਂ। ਫਿਰ ਨਹੀਂ ਤਾਂ ਦਹੀਂ ਦੇ ਵਿੱਚ ਤੁਸੀਂ ਅਜਵੈਨ ਤੇ ਕਾਲਾ ਨੂਣ ਪਾ ਕੇ ਉਹ ਖਾ ਸਕਦੇ ਹੈਗੇ। ਥੋੜ੍ਹੀ ਜਿਹੀ ਹਿੰਗ ਪਾ ਲਈ, ਐਂ ਕਰ ਲਓ। ਨਹੀਂ ਤਾਂ ਫਿਰ 1 ਗਲਾਸ ਦਹੀਂ ਦੀ ਲੱਸੀ ਬਣਾ ਕੇ ਉਹਦੇ ਵਿੱਚ 1 ਚਮਚਾ ਹਲਦੀ ਘੋਲ ਕੇ ਪੀ ਲਓ। ਉਹਦੇ ਨਾਲ ਗੈਸ ਸਾਰੀ ਹਟ ਜਾਂਦੀ ਹੈ। ਫਿਰ 2-3 ਕਲੀਆਂ ਲਸਣ ਦੀਆਂ ਲੈ ਲਓ, 4-5 ਮਣੱਕੇ ਲੈ ਲਓ, ਉਹਨਾਂ ਮਣੱਕਿਆਂ ਦੇ ਬੀਜ ਕੱਢ ਕੇ ਉਹਨਾਂ ਦੀ ਚਟਨੀ ਜਿਹੀ ਬਣਾ ਕੇ ਇਹ ਖਾ ਲਿਆ ਕਰੋ। ਇਹ ਵੀ ਗੈਸ ਵਾਸਤੇ ਵਧੀਆ ਚੀਜ਼ ਹੈ। ਮੇਥੀ ਦੀ ਸਬਜ਼ੀ ਬਹੁਤ ਵਧੀਆ ਚੀਜ਼ ਇਹਨਾਂ ਦੀ। ਮੇਥੀ ਦੀ ਸਬਜ਼ੀ ਮੈਂ ਨਿੰਬੂ ਨਿਚੋੜ ਕੇ ਖਾ ਲਿਆ ਕਰੋ। ਫਿਰ ਗਾਜਰਾਂ ਦਾ ਜੂਸ ਤੁਸੀਂ ਥੋੜ੍ਹਾ ਜਿਹਾ ਗਾਜਰਾਂ ਦਾ ਜੂਸ ਪਾ ਲਿਆ, ਮਾੜੀ ਜਿਹੀ ਅਦਰਕ ਦਾ ਪਾ ਲਿਆ, ਜਾਂ ਘਰ ਕੱਢ ਕੇ ਪੀਣਾ ਹੈਗਾ ਜੂਸ ਇਹ, ਅਤੇ ਅੱਧਾ ਨਿੰਬੂ ਨਿਚੋੜ ਲਿਆ, ਇਹ ਆਪਣੇ ਲੈ ਲਿਆ ਕਰੋ। ਗੈਸ ਨੂੰ ਵਧੀਆ ਚੀਜ਼ ਰਹੂਗੀ ਇਹ। ਫਿਰ ਜੇ ਤੁਹਾਨੂੰ ਬਾਹਲੀ ਉਹ ਤਕਲੀਫ ਰਹਿੰਦੀ ਹੈ ਤਾਂ ਆਪਣੇ ਕੈਸਟਰੋਲ, ਅਰੰਡੀ ਦਾ ਤੇਲ ਜਿਹੜਾ ਹੁੰਦਾ, 2 ਚਮਚੇ ਆਪਣੇ ਤੁਸੀਂ ਦੁੱਧ ਮਾ ਪਾ ਕੇ ਇਹ ਲੈ ਲਿਆ ਕਰੋ। ਅਤੇ ਇਹਦੇ ਤੁਸੀਂ ਥੋੜ੍ਹਾ ਜਿਹਾ ਕੋਸਾ ਜਿਹਾ ਕਰਕੇ ਇਹਨੂੰ ਤੇਲ ਨੂੰ ਅਤੇ ਢਿੱਡ 'ਤੇ ਮਾਲਿਸ਼ ਵੀ ਕਰ ਲਿਆ ਕਰੋ, ਭਾਵੇਂ ਧੁੰਨੀ ਦੇ ਆਲੇ ਦੁਆਲੇ ਉਹਦੇ ਮਾਲਿਸ਼ ਕਰ ਲਿਆ ਕਰੋ, ਇਹ ਠੀਕ ਰਹੂਗਾ। ਅਰੰਡੀ ਦਾ ਤੇਲ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਸਾਰਾ ਗੱਲ ਤਰ੍ਹਾਂ ਪੇਟ ਕਲੀਨ ਕਰ ਦੂਗਾ। ਪੇਟ ਕਲੀਨ ਨਹੀਂ ਹੁੰਦਾ ਸਾਰੀ, ਤਾਂ ਹੀ ਗੈਸ ਸਾਰੇ ਬਣਦੀ ਹੈਗੀ ਇਹਦੇ ਵਿੱਚ। ਉਹ ਤਾਂ ਉਹਨੇ ਫਿਰ ਨਹੀਂ ਤਾਂ 1-2 ਲੌਂਗ ਮੂੰਹ ਪਾ ਕੇ ਇਹੀ ਚੂਸਦੇ ਰਹੇ ਕਰੋ, ਇਹ ਵੀ ਠੀਕ ਰਹਿੰਦਾ ਹੈਗਾ ਇਹਦੇ ਵਾਸਤੇ। ਜਿਹੜੇ ਅੱਗੇ ਪੁੱਛਦੇ ਸੀਗੇ ਕਲੌਂਜੀ ਦਾ ਪੁੱਛਦੇ ਸੀਗੇ ਵੀ ਪੇਟ ਦੇ ਦਰਦ ਪੇਟ ਦਾ ਦਰਦ ਜਿਹਾ ਰਹਿੰਦਾ ਹੈਗਾ ਉਹਨਾਂ ਦੇ, ਉਹ ਕਲੌਂਜੀ ਦਾ ਤੁਸੀਂ 1 ਚਮਚੇ ਦੀ ਚਾਹ ਜੀ ਬਣਾ ਕੇ, ਜਿਸ ਤਰ੍ਹਾਂ 2 ਕੱਪ ਪਾਣੀ ਦੇ ਪਾ ਲਏ, 1 ਚਮਚੇ ਕਲੌਂਜੀ ਦਾ ਪਾ ਕੇ ਉਬਾਲ ਲਓ। ਜਦ 1 ਕੱਪ ਰਹਿ ਗਿਆ ਉਹ ਤੁਸੀਂ ਆਪਣੇ ਪੀ ਲਿਆ ਕਰੋ ਜੀ। ਤੇ ਪੇਟ ਮਾ ਕੋਈ ਤਕਲੀਫ ਹੋਵੇ ਕਲੌਂਜੀ ਦਾ ਇਹ ਕਾੜਾ ਜਿਹਾ ਆਪਣੇ ਠੀਕ ਕਰ ਦਿੰਦਾ ਹੈਗਾ ਜੀ। ਤੇ ਕੁਮਾਰੀ ਆਸਮ ਵਧੀਆ ਰਹਿੰਦੀ ਹੈਗੀ ਪੇਟ ਵਾਸਤੇ। ਇਹ ਤੁਸੀਂ 4 ਚਮਚੇ ਲਿਕੁਇਡ ਦਵਾਈ ਹਰੇਕ ਸਟੋਰਾਂ ਮਾ ਪਈ ਹੈ, ਹੁਣ ਤਾਂ ਮਿਲ ਜਾਂਦੀ ਹੈ। 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ ਰੋਟੀ ਖਾਣੇ ਦੇ ਬਾਅਦ ਪੀ ਲਓ। ਇਹ ਆਪਣੇ 90% ਬਿਮਾਰੀਆਂ ਢਿੱਡ ਦੀਆਂ ਹਟਾ ਦਿੰਦੀ ਹੈ ਜੀ ਇਹ ਕੁਮਾਰੀ ਆਸਮ। ਬਹੁਤ ਵਧੀਆ ਚੀਜ਼ ਹੈਗੀ। ਜਿਹੜੇ ਬੱਚੇ ਦੰਦ ਖਿੱਚਦਾ ਹੈਗਾ ਉਹ ਕੀੜੇ ਵੀ ਕਹਿੰਦੇ ਹੁੰਦੇ ਆ ਜੀ ਉਹਦੇ ਵਿੱਚ ਪੇਟ 'ਚ, ਉਹ ਤੁਸੀਂ ਆਪਣੇ ਮਣੱਕੇ ਉਹਨੂੰ ਦੇ ਸਕਦੇ ਹੈਗੇ ਜੀ ਨਿਆਣੇ ਨੂੰ। 2 ਮਣੱਕੇ ਲੈ ਕੇ ਉਹਦੇ ਬੀਜ ਕੱਢ ਲਓ, ਜਿਸ ਤਰ੍ਹਾਂ ਪਹਿਲਾਂ ਦੱਸਿਆ ਹਿੰਗ ਭੁੰਨੀ ਵੀ, ਉਹ ਮਾੜੀ ਜਿਹੀ ਪਾ ਕੇ ਵਿੱਚ ਮੈਂ ਖਿਲਾ ਦਿਓ, ਇਹਦੇ ਨਾਲ ਪੇਟ ਦੇ ਕੀੜੇ ਮਰ ਜਾਂਦੇ ਹੈ ਜੀ। ਜਾਂ ਤੁਸੀਂ ਟਮਾਟਰ ਖਿਲਾ ਦਿਓ ਬੱਚੇ ਨੂੰ, ਉਹਦੇ ਨਾਲ ਵੀ ਕੀੜੇ ਮਰ ਜਾਂਦੇ ਹੈਗੇ। ਜਾਂ ਫਿਰ ਤੁਸੀਂ ਦਹੀਂ ਵਿੱਚ ਕਾਲੀ ਮਿਰਚ ਪਾ ਕੇ ਖਵਾ ਸਕਦੇ ਹੈਗੇ, ਜਾਂ ਦਹੀਂ ਮੈਂ ਅਜਵਾਇਣ ਪਾ ਕੇ ਖਿਲਾ ਸਕਦੇ ਹੈਗੇ। ਜਾਂ 2 ਖਰੋਟੇ ਖਿਲਾ ਦੇ ਕਰੋ ਨਿਆਣੇ ਨੂੰ। 2 ਸਾਲ ਦਾ ਹੈਗਾ 1 ਖਰੋਟ ਖਿਲਾਤੇ ਬਹੁਤ ਹੈਗਾ। ਇੱਕ ਖਰੋਟ ਖਿਲਾਤੇ ਨਿਆਣੇ ਨੂੰ। ਜੇ ਵੱਡਾ ਹੈਗਾ ਨਿਆਣਾ 7 ਸਾਲ ਦਾ ਤਾਂ 2 ਖਿਲਾਤੇ, ਨਹੀਂ ਤਾਂ 1 ਖਿਲਾਤੇ ਛੋਟੇ ਨੂੰ, ਉਹਦੇ ਨਾਲ ਕੀੜੇ ਮਰ ਜਾਂਦੇ ਹੈਗੇ। ਫਿਰ ਔਲੇ ਦਾ ਰਸ ਤੁਸੀਂ ਪਿਲਾ ਸਕਦੇ ਹੈਗੇ 2-3 ਚਮਚੇ ਪਾਣੀ ਵਿੱਚ ਪਾ ਕੇ, ਇਹ ਪਿਲਾ ਦੇ ਕਰੋ। ਇਹ ਜੇ ਕੀੜੇ ਮਰ ਕੇ ਦੰਦ ਆਪੇ ਹਟ ਜਾਂਦੇ ਜੀ, ਉਹਨੇ ਖਿੱਚਣੇ ਠੀਕ ਕਰ ਦੂਗਾ ਸਰੀਰ 'ਤੇ। ਇਹਦੇ ਬਾਅਦ ਫਿਰ ਚੱਲਦੇ ਹਾਂ ਆਪਾਂ ਜਿਹੜੇ ਕਹਿੰਦੇ ਤੇ ਖਾਂਸੀ ਖੰਘ ਜੀ, ਬਲਗਮ ਜੀ ਜੰਮੀ ਵੀ ਹੈਗੀ। ਇਹਦੇ ਵਿੱਚ ਬਲਗਮ ਜੰਮੀ ਤਾਂ ਤੁਸੀਂ ਆਪਣੇ 5 ਕਾਲੀਆਂ ਮਿਰਚਾਂ ਤੇ 10 ਮਣੱਕੇ ਇਹ ਪਾਣੀ ਮਾ ਉਬਾਲ ਕੇ ਕਾੜਾ ਜਿਹਾ ਬਣਾ ਕੇ ਇਹ ਪੀ ਲਿਆ ਕਰੋ, ਇਹ ਸਾਰੀ ਬਲਗਮ ਨੂੰ ਕੱਢ ਦੂੰਗੇ ਇਹ। ਤੇ ਆਪਣੇ ਨਹੀਂ ਤਾਂ 1 ਚਮਚਾ ਮੇਥੀ ਰਾਤ ਨੂੰ ਪਾਣੀ ਮਾ ਭਿਓ ਕੇ ਰੱਖ ਦਿਓ, ਤੇ 1 ਕੱਪ ਪਾਣੀ ਦੇ ਵਿੱਚ 1 ਕੱਪ ਚਮਚਾ ਮੇਥੀ ਦਾ ਭਿਓ ਕੇ ਰੱਖ ਦਿਓ ਪਾਣੀ ਮਾ। ਸਵੇਰ ਨੂੰ ਉਹਨੂੰ ਉਬਾਲ ਲੈਣਾ, ਗੁੜ ਪਾ ਦੇਣਾ ਵਿੱਚ ਉਹਦੇ, ਗੁੜ ਜਿੰਨਾ ਕੁ ਅੰਦਾਜ਼ੇ ਨਾਲ ਮਿੱਠਾ ਜਿੰਨਾ ਤੁਸੀਂ ਲੈਣਾ ਹੈਗਾ
ਉਹ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀਓ ਮੇਥੇ ਦੀ, ਇਹ ਬਲਗਮ ਨੂੰ ਕੱਢ ਦਿੰਦੀ ਹੈ ਜੀ ਅੰਦਰ। ਫਿਰ ਤਿਰਫ ਦਾ ਪਾਊਡਰ ਤੁਸੀਂ ਲੈ ਲੈਣਾ ਹੈਗਾ, ਉਹਨਾਂ ਕੁ ਸ਼ਾਇਦ ਵਿੱਚੋਂ ਪਾਉਣਾ ਹੈਗਾ ਜਿਸ ਤਰ੍ਹਾਂ ਵਿੱਚੋਂ ਜਾਮ ਜਾਂ ਬਣ ਜਾਵੇ, ਉਹ ਜਾਮ ਵਾਂਗੂ ਬਣ ਜਾਵੇ, ਉਹਦਾ 1 ਚਮਚਾ ਤੁਸੀਂ ਸਵੇਰ ਸਾਂਝ ਲੈ ਲਿਆ ਕਰੋ। ਇਹ ਵੀ 100% ਗਰੰਟੀ ਹੈ ਜੀ, ਜਿੰਨੀ ਮਰਜ਼ੀ ਬਲਗਮ ਹੋਵੇ ਫੇਫੜਿਆਂ ਸਾਰੀ ਕੱਢ ਦਿੰਦਾ ਜੀ, ਇਹ 100% ਗਰੰਟੀ ਵਾਲਾ ਕੰਮ ਹੈ, ਗਲੇ ਸਸਤਾ ਸੌਦਾ। ਫਿਰ ਮਗਾ, ਕਾਲੀਆਂ ਮਿਰਚਾਂ, ਸੁੰਡ, ਇਹ ਬਰਾਬਰ ਲੈ ਕੇ ਇਹਦੇ ਵਿੱਚ ਵੀ ਤੁਸੀਂ ਉਹਨਾਂ ਸ਼ਹਿਦ ਪਾਉਣਾ ਜਿਹਦੇ ਵਿੱਚ ਜਾਮ ਜਾਂ ਬਣ ਜਾਵੇ ਸਾਰਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ, ਫਿਰ ਖੰਜੂਰਾਂ ਤੁਸੀਂ ਲੈ ਸਕਦੇ ਹੈਗੇ। ਖੰਜੂਰਾਂ ਤੁਸੀਂ ਆਪਣੇ ਬੀਜ ਕੱਢ ਕੇ ਉਹਦੇ ਚਾਹੇ ਤਾਂ ਉਹ ਉਬਾਲ ਕੇ ਪਾਣੀ ਨਾਲ ਪੀ ਲਓ ਜਾਂ ਉਹ ਖਾ ਲਓ, ਇਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਅੱਛਾ, ਇਹਦੇ ਵਾਸਤੇ ਫਿਰ ਤੁਸੀਂ ਦੇ ਸਕਦੇ ਹੈਗੇ ਸਰੰਜਾਂ, ਮਿੱਠੀਆਂ ਸਰੰਜਾਂ ਇੱਥੇ ਮਿਲ ਜਾਂਦੀਆਂ ਤੁਹਾਨੂੰ ਇਹ, ਅਤੇ ਥੋੜ੍ਹਾ ਜਿਹਾ ਉਹਨੇ ਮਗਾਂ ਅਤੇ ਕੁਆਦ ਦਾ ਗੁੱਦਾ, ਇਹ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ ਤੁਸੀਂ, ਅਤੇ ਇਹਨੂੰ ਉਹਨੇ ਕੁੱਟ ਕੇ ਪੀ ਕੇ ਇਹਨਾਂ ਨੂੰ ਕੁਆਦ ਦੇ ਗੁੱਦੇ ਵਿੱਚ ਮਿਲਾ ਕੇ ਇਹਦੀਆਂ ਗੋਲੀਆਂ ਜਾਂ ਵੱਟ ਲੈਣੀਆਂ, ਜਿੱਦਾਂ ਛੋਲੇ ਦੇ ਦਾਣੇ ਦੀਆਂ ਗੋਲੀਆਂ ਹੁੰਦੀਆਂ, ਉਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਚੂਸੋ। ਇਹਦੇ ਨਾਲ ਵੀ ਜਿਹੜੀ ਥੋੜ੍ਹੀ ਬਲਗਮ ਹੈ ਜੀ ਉਹਨੇ ਠੀਕ ਹੋ ਜਾਂਦੀ ਹੈਗੀ। ਇਹ ਖਾਂਸੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਵੱਡੀਆਂ ਇਲਾਇਚੀਆਂ ਜਿਹੜੀਆਂ ਹੁੰਦੀਆਂ, ਅਤੇ ਕਾਲੀ ਮਿਰਚਾਂ ਅਤੇ ਮਗਾਂ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਫਿਰ ਇਹਦੇ ਵਿੱਚ ਤੁਸੀਂ ਆਪਣੇ 1 ਚਮਚਾ ਇਹਦਾ ਅਤੇ 1 ਚਮਚਾ ਅਦਰਕ ਦਾ ਰਸ, ਚਾਹੇ ਤਾਂ ਇਹਦੇ ਵਿੱਚ ਵੀ ਤੁਸੀਂ ਆਪਣੇ ਸੁੰਡ ਮਿਲਾ ਸਕਦੇ ਹੈਗੇ, ਬਰਾਬਰ ਬੜੀ ਇਲਾਇਚੀ, ਕਾਲੀ ਮਿਰਚਾਂ, ਮਗਾਂ, ਸੁੰਡ, ਇਹ ਮਿਲਾ ਕੇ ਤੁਸੀਂ ਆਪਣੇ 1 ਚਮਚਾ ਇਹ ਅਤੇ ਅੱਧਾ ਚਮਚਾ ਸ਼ਹਿਦ ਦਾ ਮਿਲਾ ਕੇ ਚੱਟ ਲਿਆ ਕਰੋ, ਇਹਦੇ ਨਾਲ ਵੀ ਖਾਂਸੀ ਠੀਕ ਹੋ ਜਾਂਦੀ ਹੈ। ਫਿਰ ਨਹੀਂ ਤਾਂ ਅੱਧਾ ਚਮਚਾ ਕਾਲੇ ਤਿਲ, ਅੱਧਾ ਚਮਚਾ ਤੁਲਸੀ ਦਾ ਪਾਊਡਰ, ਅੱਧਾ ਚਮਚਾ ਸੁੰਡ ਦਾ ਪਾਊਡਰ, ਇਹਨਾਂ ਦੀ ਆਪਣੇ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹ ਅਥਰਾਈਟਿਸ ਵਾਸਤੇ ਵੀ ਗੁੱਡ ਹੈਗੀ, ਇਹ ਖਾਂਸੀ ਵਾਸਤੇ ਵੀ ਗੁੱਡ ਹੈਗੀ ਇਹ, ਅਤੇ ਜਿਹੜੇ ਆਪਣੇ ਦੂਜੇ ਹੁੰਦੇ ਮਵਾਰੀ ਦਰਦ ਹੋ ਕੇ ਆਉਂਦੀ ਜਨਾਨੀਆਂ ਨੂੰ, ਉਹਦੇ ਵਾਸਤੇ ਵੀ ਠੀਕ ਹੈਗੇ, ਇੱਕੋ ਸੇਮ ਨੁਕਸਾ ਹੈ। ਫਿਰ ਉਹਨੇ ਨਹੀਂ ਤਾਂ ਤੁਸੀਂ ਕਾਲੀ ਮਿਰਚਾਂ ਤੇ ਲੈ ਲੈਣੀਆਂ ਹੈਗੀਆਂ, 20-25 ਗ੍ਰਾਮ ਕਾਲੀ ਮਿਰਚਾਂ ਲੈ ਲਓ, ਅਤੇ ਵਿੱਚ ਉਹਦੇ ਦੁੱਗਣਾ ਗੁੜ ਪਾ ਲੈਣਾ ਹੈਗਾ। ਗੁੜ ਪਾ ਕੇ ਤੁਸੀਂ ਆਪਣੇ ਉਹਦੀ ਮੋਟੀ ਗੋਲੀਆਂ ਜਾਂ ਵੱਟ ਲਓ ਤੁਸੀਂ, ਉਹ ਤੁਸੀਂ ਆਪਣੇ ਗੋਲੀ ਚੂਸ ਲਈ ਆਪਣੇ ਇੱਕ, ਇਹ ਦੇ ਸਕਦੇ ਹੈਗੇ। ਫਿਰ ਆਪਣੇ ਤੁਸੀਂ ਆਪਣੇ ਨਾਰੀਅਲ ਯੂਜ਼ ਕਰੇ ਕਰੋ, ਨਾਰੀਅਲ ਦੀ ਗਿਰੀ ਜਿਹੜੀ ਸੁੱਕਾ ਨਾਰੀਅਲ ਜਾਂਦਾ, ਉਹ ਵੀ ਖਾ ਲਿਆ ਕਰੋ, ਉਹ ਵੀ ਸਾਰੇ ਆਪਣੇ ਵਧੀਆ ਚੀਜ਼ ਰਹਿੰਦੀ ਹੈ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ ਪੁਰਾਣਾ ਨਜ਼ਲਾ ਜਿਹਾ ਹੈਗਾ, ਨਜ਼ਲੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਸ਼ਤਾਵਰ 10 ਗ੍ਰਾਮ, ਸੌਂਫ 20 ਗ੍ਰਾਮ, ਮਿਸ਼ਰੀ 30 ਗ੍ਰਾਮ, ਅਤੇ ਤੁਸੀਂ ਬਾਜ਼ਾਰੋਂ ਤੁਹਾਨੂੰ ਬਨਕਸ਼ਾ ਜਿਹੀਆਂ ਮਿਲ ਜਾਂਦੀਆਂ ਹੈਗੀਆਂ, ਬਨਕਸ਼ਾ, ਉਹਦੀ ਚਾਹ ਜੀ ਬਣਾ ਕੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ। ਬਨਕਸ਼ਾ ਵਾਲੀ ਚਾਹ ਨਾਲ ਇਹ 1 ਚਮਚਾ ਤਿੰਨੇ ਚੀਜ਼ਾਂ ਦਾ ਆਪਣੇ ਲੈ ਲਿਆ ਕਰੋ, ਇਹ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਸੌਂਫ, ਮਲੱਠੀ, ਧਨੀਆ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਇਹ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਲਿਆ ਕਰੋ, ਅਤੇ 1 ਮੁੱਠੀ ਜੇ ਤੁਸੀਂ ਆਪਣੇ ਭੁੰਨੇ ਹੋਏ ਛੋਲੇ ਨਾਲ ਖਾ ਲਵੇਂ ਤਾਂ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਫਿਰ ਸੁਹਾਗੇ ਦੀ ਖਿੱਲ ਕਰਕੇ 1 ਚੁਟਕੀ ਸ਼ਹਿਦ ਵਿੱਚ ਮਿਲਾ ਕੇ ਉਹ ਚੱਟ ਲਿਆ ਕਰੋ। ਸਾਹ ਦੇ ਵਾਸਤੇ, ਬ੍ਰੌਂਕਾਈਟਿਸ ਵਾਸਤੇ, ਜਦੋਂ ਖੰਘ ਜੀ ਨਹੀਂ ਹਟਦੀ, ਕਈ ਵਾਰੀ ਆਪਣੇ ਬ੍ਰੌਂਕਾਈਟਿਸ ਦੇ ਨਾਲੀ, ਸਾਹ ਦੀ ਨਾਲੀ ਦੇ ਵਿੱਚੋਂ ਸੋਜਾ ਆ ਜਾਂਦਾ ਹੈਗਾ, ਉਹਦੇ ਕਰਕੇ ਵੀ ਖੰਘ ਆਈ ਜਾਂਦੀ ਹੈਗੀ, ਵਿੱਚ ਤਾਂ ਸੁੱਕੀ ਜਿਹੀ ਖੰਘ ਆਈ ਜਾਂਦੀ ਉਹਦੇ ਨਾਲ, ਚਾਹੇ ਬਲਗਮ ਵਾਲੀ ਹੋਵੇ ਚਾਹੇ ਦੂਜੀ ਹੋਵੇ। ਇਹ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈ ਲਓ, ਇਹ ਵੀ ਬਹੁਤ ਤੁਹਾਨੂੰ 15-20 ਮਿੰਟ ਵਿੱਚ ਉਹਨੇ ਫਾਇਦਾ ਕਰ ਦਿੰਦੀ ਹੈ ਜੀ। ਜਿਹੜੇ ਲੋਕ ਸਪਰੇਅ ਲੈਂਦੇ ਹੈਗੇ ਸਾਹ ਵਾਸਤੇ, ਇਹੀ ਲੱਗ ਲੈਣ, 100% ਗਰੰਟੀ ਹੈ ਜੀ, ਉਹਨੇ ਸਪਰੇਅ ਦੀ ਲੋੜ ਨਹੀਂ ਪੈਂਦੀ ਹੈਗੀ। ਇਹਦੇ ਵਿੱਚੋਂ ਨੇ ਸੁੱਕਾ ਔਲਾ ਅਤੇ ਮਲੱਠੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈ। 1 ਚਮਚਾ ਸਵੇਰ ਨੂੰ ਲੈ ਲਿਆ, 1 ਚਮਚਾ ਸ਼ਾਮ ਨੂੰ ਲੈ ਲਿਆ, ਇਹ ਵੀ ਬ੍ਰੌਂਕਾਈਟਿਸ ਵਾਸਤੇ ਵਧੀਆ ਚੀਜ਼ ਹੈਗੀ। ਅਤੇ ਜਿਹੜੇ ਬੱਚਿਆਂ ਨੂੰ ਕਹਿੰਦੇ ਸੀਗੇ, ਬੱਚਿਆਂ ਨੂੰ ਬਹੁਤ ਖੰਘ ਆਈ ਜਾਂਦੀ ਹੈਗੀ, ਉਹ ਆਪਣੇ ਉਹਦੇ ਰਾਈ ਦੇ ਤੇਲ ਦੀ ਉਹਦੇ ਉੱਤੇ ਮਾਲਿਸ਼ ਕਰਦੇ ਕਰੇ ਜੀ, ਇਹ ਛਾਤੀ ਦੇ ਉੱਤੇ, ਇਹ ਵਧੀਆ ਰਹੂਗਾ। ਅਤੇ ਅੱਧਾ ਚਮਚਾ ਸ਼ਹਿਦ ਦੇ ਵਿੱਚੋਂ ਤੁਸੀਂ ਆਪਣੇ ਅਦਰਕ ਦਾ ਰਸ, ਬੱਚਾ ਹੈਗਾ ਅੱਧਾ ਚਮਚਾ ਬਹੁਤ ਹੈਗਾ, ਅੱਧਾ ਚਮਚਾ 10 ਕੁ ਬੂੰਦਾਂ ਅਦਰਕ ਦੇ ਰਸ ਦੀਆਂ, ਅੱਧਾ ਚਮਚਾ ਸ਼ਹਿਦ ਦਾ ਮਿਲਾ ਕੇ ਉਹ ਚਿੱਟਾ ਦੇ ਕਰੋ। ਫਿਰ ਅਨਾਰ ਦੇ ਰਸ ਦੇ ਵਿੱਚੋਂ ਸ਼ਹਿਦ ਮਿਲਾ ਕੇ, ਥੋੜ੍ਹੀ ਸ਼ੱਕਰ ਮਿਲਾ ਕੇ ਇਹ ਤੁਸੀਂ ਚਿੱਟਾ ਦੇ ਕਰੋ, ਇਹਦੇ ਨਾਲ ਵੀ ਖਾਂਸੀ ਦੂਰ ਹੋ ਜਾਂਦੀ ਹੈਗੀ ਹੈ। ਅਤੇ ਜਿਹੜਾ ਆਪਣੇ ਨਟਮੈਗ ਹੁੰਦਾ, ਜਾਇਫਲ ਜਿਹਨੂੰ ਕਹਿੰਦੇ, 1 ਚੁਟਕੀ ਇਹ ਲੈਣੀ ਹੈਗੀ, ਅਤੇ ਥੋੜ੍ਹੇ ਜਿਹੇ ਆਪਣੇ ਸੁੰਡ ਲੈਣੀ ਹੈਗੀ 1 ਚੁਟਕੀ, ਅਤੇ ਘੀ ਦੇ ਵਿੱਚੋਂ ਮਿਲਾ ਕੇ, ਥੋੜ੍ਹਾ ਜਿਹਾ ਘੀ ਮਿਲਾ ਕੇ ਜਾਮ ਜਿਹਾ ਬਣਾ ਕੇ ਉਹਦਾ ਉਹ ਚਿੱਟਾ ਦੇ ਕਰੋ ਨਿਆਣੇ ਨੂੰ, ਇਹਦੇ ਨਾਲ ਵੀ ਬੱਚਿਆਂ ਦੀ ਖੰਘ ਹਟ ਜਾਂਦੀ ਹੈਗੀ। ਨਹੀਂ ਤਾਂ ਜੇ ਇੱਥੇ ਤਾਂ ਬਾਇਓਬਿਡਿੰਗ ਸਾਨੂੰ ਮਿਲਦੀ ਹੈਗੀ, ਅੱਧਾ ਚਮਚਾ ਬਾਇਓਬਿਡਿੰਗ ਦਾ, ਜੇ ਨਿਆਣਾ ਛੋਟਾ ਤਾਂ 2 ਚੁਟਕੀਆਂ ਕਰ ਲਓ, ਜੇ 2 ਸਾਲ ਦੀ ਦੱਸਦੇ ਤਾਂ ਪਤਾ ਨਹੀਂ, ਅਤੇ 1 ਚੁਟਕੀ ਬਾਇਓਬਿਡਿੰਗ ਦੀ, ਅਤੇ 1 ਥੋੜ੍ਹਾ ਜਿਹਾ ਸ਼ਹਿਦ, 2-4 ਬੂੰਦਾਂ ਸ਼ਹਿਦ ਦੀਆਂ ਪਾ ਕੇ ਉਹ ਨਿਆਣੇ ਨੂੰ ਚਿੱਟਾ ਦਿਓ, ਇਹ ਵੀ ਠੀਕ ਰਹੂਗਾ। ਜਿਹੜੇ ਕਹਿੰਦੇ ਢਿੱਡ ਦੇ ਵਿੱਚੋਂ ਪਾਣੀ ਹੈਗਾ, ਜਲੋਧਰ ਕਹਿੰਦੇ ਜੀ ਉਹਨੂੰ, ਜਿਹਨਾਂ ਦੇ ਢਿੱਡ 'ਚ ਪਾਣੀ ਹੁੰਦਾ, ਜਲੋਧਰ ਕਹਿੰਦੇ ਉਹਨੂੰ, ਉਹਦੇ ਅਰੰਡੀ ਦੇ ਤੇਲ ਦੇ ਵਿੱਚੋਂ 2 ਚਮਚੇ ਲੈਣੇ ਹੈਗੇ ਜੀ, ਅਤੇ ਗੋਰਖ ਮੁੰਡੀ
ਤੇ ਆਰਡਰ ਦੇ ਕੇ ਤੁਸੀਂ ਮੰਗਵਾ ਸਕਦੇ ਜੇ ਨਹੀਂ ਸਟੋਰਾਂ 'ਚ ਮਿਲਦੀ। 1 ਚਮਚਾ ਇਹਦਾ ਤੇ 2 ਚਮਚੇ ਅਰੰਡੀ ਦਾ ਤੇਲ, ਇਹ ਮਿਕਸ ਕਰਕੇ ਖਾ ਲਿਆ ਕਰੇ। ਇਹਦੇ ਨਾਲ ਆਪਣੇ 2 ਟਾਈਮ ਖਾਣਾ, ਇੱਕ ਸਵੇਰ ਨੂੰ ਇੱਕ ਸ਼ਾਮ ਨੂੰ। ਤੇ ਤੁਸੀਂ ਇਹਦੇ ਨਾਲ ਜਿਹੜਾ ਪੇਟ ਦਾ ਪਾਣੀ ਹੁੰਦਾ ਜਲੋਦਰ, ਉਹ ਠੀਕ ਹੋ ਜਾਂਦਾ ਜੀ। ਫਿਰ ਮਗਾਂ ਸੁੰਡ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈ ਜੀ। ਮਗਾਂ ਸੁੰਡ, ਕਾਲੀ ਮਿਰਚਾਂ, ਇਹ ਬਰਾਬਰ ਲੈ ਕੇ 1 ਚਮਚਾ ਲੈਣਾ ਹੈਗਾ ਤੁਸੀਂ ਦਹੀਂ ਦੀ ਲੱਸੀ ਦੇ ਨਾਲ। ਇਹ ਵੀ ਜਿਹੜਾ ਪੇਟਵਾਂ ਪਾਣੀ ਹੁੰਦਾ ਉਹਨੂੰ ਆਪਣੇ ਠੀਕ ਕਰ ਦਿੰਦਾ ਜੀ। ਅੱਛਾ, ਫਿਰ ਆਪਣੇ ਕਰੇਲੇ ਦਾ ਤੁਸੀਂ ਆਪਣੇ ਪਾਣੀ ਕੱਢ ਕੇ ਥੋੜ੍ਹੀ ਜਿਹੀ ਆਪਣੀ ਚੀਨੀ ਮਿਲਾ ਲਓ ਜਾਂ ਦੂਜਾ ਮਿਲਾ ਲਓ ਮਿੱਠਾ ਕੋਈ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਦਿਨ ਬਾਅਦ ਤੁਸੀਂ ਆਪਣੇ 1-2 ਵਾਰੀ ਆਪਣੇ ਯੂਜ਼ ਕਰ ਲਿਆ ਕਰੋ ਇਹ। ਅੱਛਾ, ਫਿਰ ਲਸਣ ਦਾ ਜੂਸ ਤੁਸੀਂ ਪਾਣੀ ਨਾਲ ਮਿਲਾ ਕੇ ਇਹ ਪੀ ਸਕਦੇ ਹੈਗੇ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ। ਅਤੇ ਫਿਰ ਤੁਸੀਂ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ, ਕਾਲੇ ਛੋਲੇ 1 ਮੁੱਠੀ ਤੁਸੀਂ ਜਾਂ ਜ਼ਿਆਦਾ ਹੀ ਬਣਾ ਕੇ ਰੱਖ ਲਓ। 1 ਵਾਰੀ ਤੁਸੀਂ ਆਪਣੇ ਛੋਲੇ ਲੈ ਕੇ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਲਓ। ਜਿਹੜਾ ਪਾਣੀ ਬਚਿਆ ਵਾ ਹੋਊਗਾ ਤੁਸੀਂ ਪਾਣੀ ਵੀ ਖੁੱਲ੍ਹਾ ਪਾਣੀ ਪਾ ਕੇ ਐਨ ਉਬਾਲ ਲਓ ਚੰਗੀ ਤਰ੍ਹਾਂ। ਜਦ ਛੋਲੇ ਗਲ ਗਏ ਤਾਂ ਤੁਹਾਡੇ, ਉਹ ਫਿਰ ਪਾਣੀ ਤੁਸੀਂ ਪੀਣਾ ਹੈਗਾ ਜੀ। 1 ਗਲਾਸ ਸਵੇਰ ਨੂੰ, 1 ਗਲਾਸ ਸ਼ਾਮ ਨੂੰ ਪਾਣੀ, ਛੋਲਿਆਂ ਦਾ ਪਾਣੀ ਪੀਓ। ਇਹ ਵੀ ਜਿਹੜਾ ਸਾਰਾ ਉਹਨੇ ਪਾਣੀ ਜਿਹੜਾ ਢਿੱਡਵਾਂ ਭਾਦਾ ਉਹ ਹਟਾ ਦਿੰਦਾ ਜੀ। ਜਾਂ ਫਿਰ ਇੱਕ ਕੋਈ ਇੰਡੀਆ ਹੈਗਾ ਕੋਈ ਭਾਈ, ਜਾਂ ਸ਼ਾਇਦ ਇੱਥੇ ਮਿਲ ਜਾਵੇ, ਉਹ ਹੁੰਦੀ ਹੈ ਜੀ ਰਿਓਂਦ ਚੀਨੀ ਕਹਿੰਦੇ ਉਹਨੂੰ। ਰਿਓਂਦ ਚੀਨੀ, ਨੂਣ, ਸੁੰਡ, ਬੂਰ, ਇਮਲੀ, ਹਲਦੀ, ਤੇ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਇਹਦੇ ਵਿੱਚ ਸਿਰਕਾ ਪਾ ਕੇ ਇਹਦਾ ਲੇਪ ਜਿਹਾ ਬਣਾ ਲੈਣਾ ਹੈਗਾ ਜੀ। ਉਹ ਢਿੱਡ ਦੇ ਉੱਤੇ ਮਲਣਾ ਹੈਗਾ। ਇਹ ਆਪਣੇ ਤੁਸੀਂ ਕਰ ਸਕਦੇ ਹੈਗੇ। ਜਾਂ ਫਿਰ ਇੱਕ ਇੰਡੀਆ ਵਾਸਤੇ ਨੁਕਸਾ ਹੈਗਾ, ਊਂਠ ਦੀਆਂ ਜਿਹੜੀਆਂ ਮਿੰਗਣਾ ਹੁੰਦੀਆਂ, ਊਂਠ ਦੀਆਂ ਲੈਡੇ, ਉਹ ਆਪਣੇ ਗਊ ਦੇ ਪਿਸ਼ਾਬ ਦੇ ਵਿੱਚ ਤੁਸੀਂ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਉਹ ਢਿੱਡ 'ਤੇ ਮਤਲਬ, ਤਾਂ ਵੀ ਸਾਰੇ ਆਪਣੇ ਢਿੱਡ ਦਾ ਪਾਣੀ ਆਪਣੇ ਠੀਕ ਹੋ ਜਾਂਦਾ ਬਣਨਾ। ਅਤੇ ਜਿਹੜੇ ਕਹਿੰਦੇ ਸੀ ਰੀਹ ਦਾ ਦਰਦ ਹੁੰਦਾ ਹੈਗਾ, ਲੱਤ ਤੋਂ ਦਰਦ ਕੁੱਲੇ 'ਚ ਉੱਠ ਕੇ ਲੱਤ ਕਰਨੀ ਨੂੰ ਜਾਂਦਾ ਹੈਗਾ, ਉਹ ਤੁਸੀਂ ਅਸਗੰਧ ਲੈ ਸਕਦੇ ਹੈਗੇ ਜੀ। ਅਸਗੰਧ ਦੇ ਬੀਜ ਤੁਹਾਨੂੰ ਮਿਲ ਜਾਵੇ, 1 ਚਮਚਾ ਤੁਸੀਂ ਉਹ ਲੈ ਲਓ। 15 ਦਿਨ ਲਗਾਤਾਰ ਖਾ ਕੇ ਦੇਖੋ, ਇਹਦੇ ਨਾਲ ਰੀਹ ਦਾ ਦਰਦ ਹਟ ਜਾਂਦਾ ਜੀ। ਜੇ ਕੋਈ ਇੰਡੀਆ ਹੈਗਾ ਭਾਈ ਉਹਨੇ ਜਿਹੜਾ ਬੋਹੜ ਦਾ ਦਰਖਤ ਹੁੰਦਾ, ਉਹਦੇ ਪੱਤੇ ਉਹਨੇ ਸੁਕਾ ਲੈਣੇ ਹੈਗੇ, ਨਰਮ ਪੱਤੇ ਤੋੜ ਕੇ, ਉਹ 1 ਚਮਚਾ ਤੁਸੀਂ ਬੋਹੜ ਦੇ ਪੱਤੇ ਉਹਨੂੰ ਪੀ ਕੇ 1 ਚਮਚਾ ਤਾਜ਼ੇ ਪਾਣੀ ਨਾਲ ਲਾਓ, ਇਹਦੇ ਨਾਲ ਆਪਣੇ ਹਟ ਜਾਂਦਾ ਹੈਗਾ ਰੀਹ ਦਾ ਦਰਦ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਮਿੱਠੀਆਂ ਸਰੰਜਾਂ, ਕੂੜਾ ਸੱਕ ਤੇ ਸੁੰਡ ਤੇ ਅਸਗੰਧ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਕੂੜਾ ਸੱਕ ਹੈ, ਮਿੱਠੀਆਂ ਸਰੰਜਾਂ, ਸੁੰਡ ਤੇ ਅਸਗੰਧ, 4 ਚੀਜ਼ਾਂ ਹੈਗੀਆਂ। ਇਹਨੂੰ ਤੁਸੀਂ ਚਾਹੇ ਤਾਂ ਉਹ ਪੰਜੀਰੀ ਘਰ ਜਿਸ ਟਾਈਮ ਆਪ ਬਣਾਉਂਦੇ ਪੰਜੀਰੀ, ਉਹ ਪੰਜੀਰੀ ਜੀ ਤੁਸੀਂ ਬਣਾ ਲਓ। ਜਿੰਨੀ ਤੁਸੀਂ ਪੰਜੀਰੀ ਖਾਣੀ ਉਹਦੇ ਵਿੱਚੋਂ ਤੁਸੀਂ 1 ਚਮਚਾ, 1 ਜਾਂ 1.5 ਚਮਚਾ ਇਹਦਾ ਦਵਾਈ ਦਾ ਪਾ ਕੇ ਖਾਣ ਲੱਗ ਜਾਓ, ਇਹਦੇ ਨਾਲ ਆਪਣੇ ਠੀਕ ਹੋ ਜੂ। ਜੇ ਨਹੀਂ ਪੰਜੀਰੀ ਖਾਣੀ ਤਾਂ ਤੁਸੀਂ ਆਪਣੇ ਥੋੜ੍ਹਾ ਜਿਹਾ ਘੀ ਫਰਾਈ ਪੈਨ ਨਾਲ ਗਰਮ ਕਰਕੇ ਖੋਲੀ ਜੀਵਾਂ, ਉਹਦੇ ਵਿੱਚ ਮੈਂ 1 ਚਮਚਾ ਇਹ ਮਿਲਾ ਕੇ ਐਂ ਖਾ ਸਕਦੇ ਹੈਗੇ। ਵੀ ਖੁਸ਼ਕ ਹੁੰਦੀ ਹੈ ਤਾਂ ਦੱਸਿਆ ਜੀ ਵੀ ਘੀ ਅੰਦਰ ਜਾਣਾ ਜ਼ਰੂਰੀ ਹੈਗਾ ਇਹਦੇ ਦਵਾਈ ਦੇ ਨਾਲ। ਇਹ ਥਰੀ ਆਪਣੇ ਰੀਹ ਦੇ ਦਰਦ ਨੂੰ ਠੀਕ ਕਰ ਦਿੰਦਾ ਹੈਗਾ। ਫਿਰ ਜੇ ਥਰੇ ਦਰਦ ਹੁੰਦੀ ਹੈਗੀ ਤਾਂ ਤੁਸੀਂ ਆਪਣੇ ਜੈਤੂਨ ਦਾ ਓਲੀਵ ਆਇਲ ਦੇ ਵਿੱਚੋਂ ਫਟਕੜੀ ਮਿਲਾ ਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਇਹ ਟਰਾਈ ਕਰਕੇ ਦੇਖ ਲਓ ਤੁਸੀਂ। ਅੱਛਾ, ਫਿਰ ਪਪੀਤੇ ਦਾ ਰਸ ਤੇ ਕਰੇਲੇ ਦਾ ਰਸ, ਇਹ ਤੁਸੀਂ ਮਿਕਸ ਕਰਕੇ ਖਾ ਸਕਦੇ ਹੈਗੇ। ਅੱਛਾ, ਫਿਰ ਸੁੰਡ, ਤਿਰਫਲਾ ਤੇ ਬਾਇਬਿਡਿੰਗ, ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਵਿੱਚ ਛਿਲਕੇ, ਸੇਂਦਾ ਨੂਣ, ਸੁੰਡ, ਤਿਰਫਲਾ, ਬਾਇਬਿਡਿੰਗ, ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਵਿੱਚ ਛਿਲਕੇ, ਸੇਂਦਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ, ਸਿਆਟਿਕਾ ਵਾਸਤੇ। ਅੱਛਾ, ਅੱਗੇ ਇਹ ਟੱਟੀਆਂ ਕਹਿੰਦੇ ਤੇ ਲੱਗੀਆਂ ਵੀ ਹੈਗੀਆਂ, ਉਹ ਤੁਸੀਂ ਨਟਮੈਗ 20 ਗ੍ਰਾਮ, ਸੁੰਡ 20 ਗ੍ਰਾਮ, ਅਜਵੈਨ 20 ਗ੍ਰਾਮ, ਇਹ ਮਿਕਸ ਕਰਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਕਰੋ। ਅੱਛਾ, ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਰੋਟੀ ਖਾ ਕੇ ਵੀ ਇਸ ਤਰ੍ਹਾਂ ਬਾਥਰੂਮ ਫੱਟ ਭੱਜਣਾ ਪੈਂਦਾ ਹੈਗਾ, ਉਹ ਤੁਸੀਂ ਆਪਣੇ ਕੂੜਾ ਛਾਲ ਜਾਂ ਪੰਜਾਬੀ ਮਾ ਕੂੜਾ ਸੱਕ ਕਹਿੰਦੇ ਉਹਨੂੰ, ਅਤੇ ਉਹ ਤੁਸੀਂ 60 ਗ੍ਰਾਮ ਲੈਣਾ ਹੈਗਾ ਜੀ। 60 ਗ੍ਰਾਮ ਲੈ ਕੇ ਤੁਸੀਂ ਉਹਦੀਆਂ 8 ਪੁੜੀਆਂ ਬਣਾ ਲੈਣੀਆਂ, ਵੀ 8 ਜਗ੍ਹਾ ਸੇਮ ਕਰ ਲੈਣਾ ਹੈਗਾ। ਉਹ ਤੁਸੀਂ ਫਿਰ 1 ਪੁੜੀ ਲੱਸੀ ਨਾਲ ਆਪਣੇ ਖਾਣੀ ਹੈਗੀ ਜੀ, ਜਾਂ ਦਹੀਂ ਦੇ ਵਿੱਚੋਂ ਮਿਲਾ ਕੇ ਤੁਸੀਂ ਖਾ ਲਓ, ਚਾਹੇ ਲੱਸੀ ਨਾਲ ਤੁਸੀਂ ਖਾ ਲਓ, ਇਹ ਆਪਣੇ ਠੀਕ ਕਰ ਦਿੰਦੀ ਜੀ ਵਧੀਆ ਸੰਗ੍ਰਹਿਣੀ ਨੂੰ। ਜਾਂ ਫਿਰ ਅਤੀਸ, ਸੁੰਡ, ਗਲੋ, ਇਹ 3 ਚੀਜ਼ਾਂ ਬਰਾਬਰ ਲੈਣੀਆਂ। ਇਹਨਾਂ ਦੇ 1 ਚਮਚੇ ਦੀ ਆਪਣੇ ਕਾੜਾ ਜਿਹਾ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਜਾਂ ਫਿਰ ਐਂ ਕਰੋ ਤੁਸੀਂ ਸੁੱਕਾ ਧਨੀਆ 100 ਗ੍ਰਾਮ ਲੈਣਾ ਹੈਗਾ, ਸੁੱਕਾ ਧਨੀਆ, ਅਤੇ ਕਾਲਾ ਨੂਣ ਲੈਣਾ ਹੈਗਾ ਉਹਨੇ 25 ਗ੍ਰਾਮ, ਚੌਥਾ ਹਿੱਸਾ ਦੇਣਾ ਜਿੰਨਾ ਤੁਸੀਂ ਬਣਾਉਣਾ ਹੈਗਾ। 1 ਚਮਚਾ ਤੁਸੀਂ ਰੋਟੀ ਖਾਣੇ ਦੇ ਬਾਅਦ ਆਪਣੇ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਫਿਰ ਦਹੀਂ ਦੇ ਵਿੱਚ ਤੁਸੀਂ ਆਪਣੇ 1 ਚੁਟਕੀ ਹਿੰਗ ਦੀ ਜੀ ਇਹ ਮਿਲਾ ਕੇ ਕੁਝ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਕੱਚਾ ਪਪੀਤਾ ਜਿਹੜਾ ਹੁੰਦਾ ਉਹ ਪਾਣੀ ਉਬਾਲ ਕੇ ਅਤੇ ਉਹਦੇ ਵਿੱਚ ਕਾਲਾ ਨੂਣ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ, ਇਹ ਵੀ ਠੀਕ ਰਹੂਗਾ ਤੁਹਾਨੂੰ।
ਤੇ ਨਹੀਂ ਤਾਂ ਇੱਕ ਮਾਜੂ ਫਲ ਲੈ ਲੈਣਾ ਹੈਗਾ ਤੁਸੀਂ। ਉਹ ਦੁੱਧ ਲੈ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਸਿਲਵੱਟੇ ਤੇ ਜਾਂ ਕੋਈ ਘਸਾਣਾ ਉਹਨੂੰ ਥੋੜ੍ਹਾ ਜਿਹਾ ਜਿਸ ਲੇਪ ਜਿਹਾ ਬਣ ਜਾਊਗਾ। ਉਹ ਤੁਸੀਂ ਆਪਣੇ 1 ਚਮਚਾ ਲੈਣਾ ਹੈਗਾ ਰੋਜ਼ ਲੇਪ ਜੀ ਦਾ। ਇਹ ਵੀ ਠੀਕ ਰਹਿੰਦਾ ਹੈਗਾ। ਅੱਛਾ, ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਇਹ 7 ਇਸਬਗੋਲ ਇਹਦੇ ਵਿੱਚ ਲੈ ਸਕਦੇ ਹੈਗੇ 2 ਚਮਚੇ ਦਹੀਂ ਦੇ ਵਿੱਚ ਪਾ ਕੇ। ਅੱਛਾ, ਫਿਰ ਆਪਣੇ ਤੁਸੀਂ ਜੇ ਤੁਹਾਨੂੰ ਬੇਲ ਦਾ ਮੁਰੱਬਾ ਇਹ ਤੁਸੀਂ ਆਪਣੇ ਖਾਓ। ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ, ਬੇਲ ਦਾ ਮੁਰੱਬਾ ਖਾਓ। ਫਿਰ ਅਨਾਰ ਦਾ ਜੂਸ ਤੁਸੀਂ ਪੀਓ। ਇਹਦੇ ਵਿੱਚ ਹਲਕੀ ਫਲ ਫਰੂਟ ਜ਼ਿਆਦਾ ਖਾਓ, ਰੋਟੀਆਂ ਰਾਟੀਆਂ ਕਰੋ ਬੰਦ। ਬਰੈਡਾਂ ਬਰੂਡਾਂ ਸਾਰੇ ਹੈਮਬਰਗਰ ਲੱਲ ਪਲੇ ਸਾਰਾ ਬੰਦ ਕਰੋ। ਅਤੇ ਆਪਣੇ ਫਰੂਟ ਜੂਸ ਜਿੰਨਾ ਖਾਓਗੇ ਉਨੀ ਤੁਹਾਨੂੰ ਛੇਤੀ ਆਰਾਮ ਆਊਗਾ। ਫਰੂਟ ਜਿੰਨੇ ਖਾਓਗੇ ਉਨੀ ਛੇਤੀ ਤੁਹਾਨੂੰ ਆਰਾਮ ਆਊਗਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਬੇਲ ਦੇ ਵਿੱਚੋਂ ਇਹ ਬਹੁਤ ਵਧੀਆ ਚੀਜ਼ ਹੈ ਜੀ। ਜੇ ਨਹੀਂ ਤੁਹਾਨੂੰ ਬੇਲ ਦਾ ਮਿਲਦਾ ਤਾਂ ਜਿਹੜਾ ਬੇਲ ਪਾਊਡਰ ਇਹ ਤਾਂ ਹਰੇਕ ਤਰ੍ਹਾਂ ਪਈ ਹੈਗਾ ਜੀ। ਇਹ ਫਰੂਟ ਇਹ ਹੁੰਦਾ ਇਹ ਜਿਸ ਤਰ੍ਹਾਂ ਉਹਨੇ ਬੇਲ ਕਹਿੰਦੇ ਆਪਾਂ ਇੰਡੀਆ ਤਾਂ ਇੱਥੇ ਬੇਲ ਕਹਿ ਦਿੰਦੇ। ਉਹਦਾ ਹੀ ਨਹੀਂ ਤੁਸੀਂ ਸੁੱਕਾ ਜੇ ਪਾਊਡਰ ਮਿਲਦਾ ਤਾਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹ ਤੁਸੀਂ ਲੈ ਲਿਆ ਕਰੋ। ਦਹੀਂ ਦੁਹੀਂ ਵੀ ਪਾ ਕੇ ਖਾ ਲਿਆ ਕਰਿਓ ਭਾਵੇਂ। ਇਹ ਵਧੀਆ ਚੀਜ਼ ਰਹਿੰਦੀ ਹੈ ਜੀ ਇਹਦੇ ਵਾਸਤੇ। ਇਹਦੇ ਬਾਅਦ ਫਿਰ ਚਲੋ ਇਹ ਟਰਾਈ ਕਰਕੇ ਦੇਖ ਲਓ। ਜੇ ਮੂੰਹ ਦੇ ਵਿੱਚ ਜਿਹੜੇ ਛਾਲੇ ਕਹਿੰਦੇ ਸੀ ਇਹ ਤਾਂ ਗੁਲਾਬ ਦੇ ਫੁੱਲ ਜਿਹੜੇ ਹੁੰਦੇ ਉਹੀ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਕੁੱਲੀਆਂ ਤੁਸੀਂ ਕਰ ਸਕਦੇ ਹੈਗੇ। ਨਹੀਂ ਤਾਂ ਇਸਬਗੋਲ ਨੂੰ ਇਸਬਗੋਲ ਨੂੰ ਪਾਣੀ ਨੂੰ ਉਬਾਲ ਕੇ ਉਹਦੀਆਂ ਕੁੱਲੀਆਂ ਕਰ ਸਕਦੇ ਹੈਗੇ। ਅਤੇ ਨਹੀਂ ਤਾਂ ਮਲੱਠੀ ਪੀ ਕੇ ਉਹਦੇ ਵਿੱਚੋਂ ਸ਼ਹਿਦ ਪਾ ਕੇ ਉਹ ਥੋੜ੍ਹਾ ਜਿਹਾ ਚਮਚਾ ਅੱਧਾ ਚਮਚਾ ਮੂੰਹ ਪਾ ਕੇ ਹੌਲੀ ਹੌਲੀ ਚੂਸੀ ਜਾਓ ਉਹਨੂੰ। ਉਹਦੇ ਨਾਲ ਠੀਕ ਹੋ ਜਾਂਦੇ ਛਾਲੇ। ਅਤੇ ਨਹੀਂ ਤਾਂ ਸੁਹਾਗੇ ਦੀ ਤੁਸੀਂ ਖਿੱਲ ਕਰ ਲੈਣੀ ਹੈਗੀ। ਗਲੈਸਰੀਨ ਲੈ ਲੈਣੀ ਹੈਗੀ 10-15 ਗ੍ਰਾਮ ਇੱਕ ਸ਼ੀਸ਼ੀ ਮਾ ਤੁਸੀਂ ਪਾ ਦਿਓ ਗਲੈਸਰੀਨ। ਉਹਦੇ ਵਿੱਚ ਸੁਹਾਗੇ ਦੀ ਖਿੱਲ ਉਨੀ ਕੁ ਪਾਣੀ ਹੈ ਜਿਹਦੇ ਵਿੱਚੋਂ ਚਿੱਟਾ ਜਿਹਾ ਰੰਗ ਬਣ ਜਾਵੇ ਉਹਦਾ ਅੰਦਾਜ਼ੇ ਨਾਲ। ਉਹ ਤੁਸੀਂ ਆਪਣੇ ਲਗਾਓ। ਇਹਦੇ ਨਾਲ ਮੂੰਹ ਦੇ ਛਾਲੇ ਥਾਰੇ ਆਪਣੇ ਠੀਕ ਹੋ ਜਾਂਦੇ। ਜਾਂ ਨਹੀਂ ਤੁਸੀਂ ਗਲੈਸਰੀਨ ਦੇ ਵਿੱਚ ਬੋਰਿਕ ਐਸਿਡ ਮਿਲ ਜਾਂਦਾ ਜੀ ਬਗੈਰ ਪ੍ਰਿਸਕ੍ਰਿਪਸ਼ਨ ਤੋਂ ਡਰੱਗ ਸਟੋਰ 'ਚੋਂ ਤੋਂ ਕਹਿ ਕੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੈਗੇ ਬੋਰਿਕ ਐਸਿਡ। ਉਹ ਵੀ ਇੰਨਾ ਕਿ ਗਲੀਸਰੀਨ 'ਚ ਪਾਉਣਾ ਹੈਗਾ ਜਿਸ ਤਰ੍ਹਾਂ ਆਪਣੇ ਚਿੱਟਾ ਰੰਗ ਉਹਦਾ ਹੋ ਜਾਵੇ। ਉਹ ਤੁਸੀਂ ਅੱਧਾ ਚਮਚਾ ਮੂੰਹ ਪਾ ਕੇ 2-3 ਮਿੰਟ ਰੱਖ ਕੇ ਘੁਮਾ ਕੇ ਮੂੰਹ ਸਵਾਰ ਕੇ ਉਹ ਤੁਸੀਂ ਆਪਣੇ ਬਾਹਰ ਥੁੱਕ ਦੇਣਾ ਹੈਗਾ। ਅਤੇ ਇਹਦੇ ਨਾਲ ਵੀ ਮੂੰਹ ਦੇ ਸਾਰੇ ਛਾਲੇ ਹਟ ਜਾਂਦੇ। ਨਹੀਂ ਤਾਂ ਰੋਟੀ ਖਾ ਕੇ ਤੁਸੀਂ ਹਰੜਾਂ ਜਿਹੜੀ ਹਰੜ ਹੁੰਦੀ ਛੋਟੀ ਹਰੜ ਕਾਲੀ ਹਰੜ ਉਹ ਮੂੰਹ ਪਾ ਕੇ ਚੂਸੀ ਚੱਲੋ। ਉਹ ਵੀ ਆਪਣੇ ਠੀਕ ਕਰ ਦਿੰਦੀ ਹੈ ਜੀ ਛਾਲਿਆਂ ਨੂੰ। ਫਿਰ ਟਮਾਟਰ ਦੇ ਜੂਸ ਦੀਆਂ ਤੁਸੀਂ ਆਪਣੇ ਕੁੱਲੀਆਂ ਕਰ ਸਕਦੇ ਹੈਗੇ। ਅੱਛਾ, ਮਗਾਂ ਇਹ ਤੁਸੀਂ ਯੂਜ਼ ਕਰਦੇ ਮਗਾਂ ਅਤੇ ਸ਼ਹਿਦ ਇਹ ਮਿਕਸ ਕਰਕੇ ਤੁਸੀਂ ਛਾਲਿਆਂ 'ਤੇ ਲਗਾ ਸਕਦੇ ਹੈਗੇ। ਅਨਾਰ ਦੇ ਪੱਤਿਆਂ ਦਾ ਜਿਹੜਾ ਹੁੰਦਾ ਜੀ ਅਨਾਰ ਦੇ ਪੱਤੇ ਇਹਨਾਂ ਦੀ ਆਪਣੇ ਉਬਾਲ ਕੇ ਇਹਨਾਂ ਨੂੰ ਪਾਣੀ 'ਚ ਜੀ ਉਹਨਾਂ ਦੀ ਕੁੱਲੀਆਂ ਕਰੋ। ਇਹ ਵੀ ਆਪਣੇ ਛਾਲਿਆਂ ਨੂੰ ਠੀਕ ਕਰ ਦਿੰਦੇ। ਜਿਹੜੇ ਐਸਿਡ ਵਾਸਤੇ ਪੁੱਛਦੇ ਤੇ ਐਸਿਡ ਬਣਦਾ ਹੈਗਾ ਇੱਥੇ ਚੂਰਨ ਮਿਲਦਾ ਜੀ ਬਣਿਆ ਬਣਾਇਆ ਅਬ ਪੀਤੀ ਕਰ ਚੂਰਨ ਕਹਿੰਦੇ ਜੀ ਉਹਨੂੰ। ਅਬ ਪੀਤੀ ਕਰ ਚੂਰਨ ਉਹ 1 ਚਮਚਾ ਤੁਸੀਂ ਨਾਰੀਅਲ ਦੇ ਪਾਣੀ ਨਾਲ ਲੈਣਾ ਹੈਗਾ ਜੀ ਐਸਿਡ ਵਾਸਤੇ। ਫਿਰ ਐਸਿਡ ਵਾਸਤੇ ਤੁਸੀਂ ਲੈ ਸਕਦੇ ਹੈਗੇ ਜਿਹੜਾ ਆਪਣੇ ਮਠਿਆਈਆਂ ਵਾਲਾ ਪੇਠਾ ਹੁੰਦਾ ਨਾ ਚਿੱਟਾ ਪੇਠਾ ਜਿਹਦੀ ਬੜੀਆਂ ਬਣਾਉਂਦੇ ਹੁੰਦੇ ਆਪਾਂ। ਉਹ ਤੁਸੀਂ ਆਪਣੇ ਚੀਰ ਕੇ ਉਹਨਾਂ ਦੇ ਬੀਜ ਬੂਜ ਕੱਢ ਦੇਣੇ ਹੈਗੇ ਸਾਰੇ। ਜਿਸ ਤਰ੍ਹਾਂ ਖਰਬੂਜਾ ਆਪਾਂ ਚੀਰਦੇ ਹੈਗੇ ਛਿੱਲਕ ਲਾ ਕੇ ਉਹਦਾ ਤੁਸੀਂ ਜੂਸ ਕੱਢਣਾ ਹੈਗਾ ਜੀ ਜੂਸਰ ਦੇ ਵਿੱਚ 1 ਗਲਾਸ ਤੁਸੀਂ ਉਹ ਆਪਣੇ ਜੂਸ ਦਾ ਪੀਣਾ ਹੈਗਾ। ਛੋਟੇ 'ਤੇ ਸਟਾਰਟ ਕਰ ਲਓ ਜਾਂ 8 ਔਂਸ ਦਾ ਗਲਾਸ ਹੁੰਦਾ ਉਹ ਤੁਸੀਂ ਆਪਣੇ ਪੀਣ ਲੱਗ ਜਾਓ। ਇਹਦੇ ਨਾਲ ਸਾਰਾ ਐਸਿਡ ਐਨ ਠੀਕ ਹੋ ਜਾਊਗਾ ਜੀ। ਫਿਰ ਗਾਜਰਾਂ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਗਾਜਰਾਂ ਦਾ ਜੂਸ ਦੇ ਵਿੱਚ ਆਪ ਘਰ ਕੱਢ ਕੇ ਪੀਣਾ ਟਾਊਨ ਵਾਲੇ ਨਹੀਂ ਲਿਆ ਕੇ ਪੀਣੇ ਜੇ ਤੁਸੀਂ ਇਹਦਾ ਇਲਾਜ ਕਰਨਾ ਹੈਗਾ ਤਾਂ ਇਹਦੇ ਵਿੱਚੋਂ ਤੁਸੀਂ ਅੱਧਾ ਨਿੰਬੂ ਨਿਚੋੜ ਲਓ ਵਿੱਚੋਂ 1 ਚਮਚਾ ਥੋੜ੍ਹੀ ਜਿਹੀ ਅਦਰਕ ਦੀ ਗੱਠੀ ਵਿੱਚ ਜੂਸ ਜਿਹਾ ਕੱਢ ਲਓ ਉਹਦਾ। ਇਹ ਆਪਣੇ ਵਧੀਆ ਚੀਜ਼ ਰਹੂਗੀ ਤੁਹਾਨੂੰ ਐਸਿਡ ਵਾਸਤੇ। ਫਿਰ ਤੁਸੀਂ ਆਪਣੇ ਪੇਠੇ ਦੀ ਮਠਿਆਈ ਖਾ ਲਿਆ ਕਰੋ ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਨਹੀਂ ਤਾਂ ਆਪਣੇ ਇਹਦੇ ਵਿੱਚੋਂ ਤੁਸੀਂ ਆਪਣੇ ਲੌਂਗ 1-2 ਲੌਂਗ ਮੂੰਹ ਪਾ ਕੇ ਚੂਸਦੇ ਕਰੋ। ਨਹੀਂ ਤਾਂ 5-4 ਲੌਂਗ ਪਾਣੀ ਭਿਓ ਕੇ ਰੱਖਦੇ 1 ਜੱਗ 'ਚ ਉਹ ਪਾਣੀ ਦਾ ਤੁਸੀਂ ਯੂਜ਼ ਕਰਿਆ ਕਰੋ ਜੀ ਠੀਕ ਰਹਿੰਦਾ ਹੈਗਾ। ਜਾਂ ਫਿਰ ਤੁਸੀਂ ਆਪਣੇ ਜਿਹੜੀ ਹਰੜਾਂ ਹੁੰਦੀਆਂ ਕਾਲੀ ਹਰੜਾਂ ਛੋਟੀ ਹਰੜ ਜਿਹਨੂੰ ਕਹਿੰਦੇ ਉਹ ਅੱਧਾ ਚਮਚਾ ਤੁਸੀਂ ਲੈ ਗਏ ਅਤੇ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਗੁੜ ਮਿਲਾ ਕੇ ਉਹਦੀ ਗੋਲੀਆਂ ਜਿਹੀਆਂ ਵੱਟ ਲਓ ਉਹ ਚੂਸ ਲਿਆ ਕਰੋ। ਉਹ ਵੀ ਠੀਕ ਰਹੂਗਾ ਤੁਹਾਨੂੰ ਇਹਦੇ ਐਸਿਡ ਵਾਸਤੇ। ਫਿਰ ਨਹੀਂ ਤਾਂ ਨਿੰਬ ਦੀ ਨਿੰਬੋਲੀਆਂ ਦਾ ਚੂਰਨ ਇਹ ਤੁਸੀਂ ਅੱਧਾ ਚਮਚਾ ਇਹ ਲੈ ਸਕਦੇ ਹੈਗੇ। ਫਿਰ ਕੁਮਾਰੀ ਆਸੋ ਤੁਸੀਂ ਇਹ ਪੀਣ ਲੱਗ ਜਾਓ 4 ਚਮਚੇ ਦਵਾਈ ਦੇ ਅਤੇ 4 ਚਮਚੇ ਪਾਣੀ ਦੇ ਪਾ ਕੇ ਇਹ ਪੀਣ ਲੱਗ ਜਾਓ। ਇਹ ਵੀ ਹੌਲੀ ਸਾਰੀ ਗੈਸ ਐਸਿਡਿਟੀ ਜਦ ਤੱਕ ਰੋਟੀ ਹਜਮ ਹੋਣ ਲੱਗ ਗਈ ਜੀ ਆਪੇ ਉਹਨੇ ਠੀਕ ਹੋ ਜਾਂਦਾ। ਜਦ ਤੱਕ ਰੋਟੀ ਨਹੀਂ ਹਜਮ ਹੁੰਦੀ ਤਾਂ ਹੀ ਐਸਿਡ ਅਤੇ ਥੱਲੀ ਗੈਸ ਇਹ ਬਣਦੀ ਹੈਗੀ ਜੀ। ਫਿਰ ਸੰਤਰੇ ਦੇ ਜੂਸ ਦੇ ਵਿੱਚ ਤੁਸੀਂ ਆਪਣੇ ਭੁੰਨਿਆ ਵਾ ਜੀਰਾ ਥੋੜ੍ਹਾ ਜਿਹਾ ਅਤੇ ਥੋੜ੍ਹਾ ਜਿਹਾ ਸੇਂਦਾ ਲੂਣ ਅਤੇ ਥੋੜ੍ਹੀ ਜਿਹੀ ਹਿੰਗ ਇਹ ਮਿਕਸ ਕਰਕੇ ਪੀਣ ਲੱਗ ਜਾਓ। ਇਹਦੇ ਨਾਲ ਸਵੇਰ ਨੂੰ ਉੱਠ ਕੇ ਇਹ ਪੀ ਲਿਆ ਕਰੋ।
ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਤੇ ਨਹੀਂ ਤਾਂ 4 ਚਮਚੇ ਅਨਾਰ ਦਾ ਰਸ, ਪੱਤ ਗੋਭੀ ਦਾ ਰਸ ਥੋੜਾ ਜਿਹਾ ਤੇ ਗਾਜਰਾਂ ਦਾ ਰਸ, ਇਹ ਮਿਕਸ ਕਰਕੇ ਪੀਣ ਲਾ ਜਾਓ, ਇਹ ਠੀਕ ਹੈਗਾ ਵਧੀਆ। ਫਿਰ ਆਪਣੇ ਨਹੀਂ ਤਾਂ ਤ੍ਰਿਫਲਾ ਪਾਊਡਰ 1 ਚਮਚਾ ਤੁਸੀਂ ਲੈਣਾ ਹੈਗਾ। ਮੁੱਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਅੱਧਾ ਕੁ ਗਲਾਸ 1 ਚਮਚਾ ਤੁਸੀਂ ਇਹਦੇ ਨਾਲ ਲੈ ਲਓ, ਇਹ ਵੀ ਆਪਣੇ ਐਸਿਡ ਵਾਸਤੇ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਤੇ ਨਹੀਂ ਤਾਂ ਰਾਤ ਨੂੰ ਤੁਸੀਂ ਤ੍ਰਿਫਲਾ ਪਾਊਡਰ ਤੁਸੀਂ ਆਪਣੇ 1 ਚਮਚਾ ਪਾਣੀ ਜਾਂ 2 ਚਮਚੇ ਪਾਣੀ ਨਾਲ ਭਿਓ ਕੇ ਰੱਖ ਦੇ, ਸਵੇਰ ਨੂੰ ਆਪਣੇ ਉੱਠ ਕੇ ਪਾਣੀ ਪੀ ਲਿਆ, ਕਹਿੰਦੇ ਪੇਟ ਪੂਟ ਸਾਫ਼ ਰਹੂਗਾ, ਤਾਰੇ ਐਸਿਡ ਵੀ ਤਾਰਾ ਬੰਦ ਹੋ ਜਾਊਗਾ ਜੀ ਬਣਨਾ। ਨਹੀਂ ਤਾਂ ਸੁੱਕੇ ਔਲੇ ਜਿਹੜੇ ਹੁੰਦੇ ਜੀ, ਸੁੱਕੇ ਔਲੇ, ਇਹਨਾਂ ਦਾ ਪਾਊਡਰ ਲੈ ਕੇ ਤੁਸੀਂ ਆਪਣੇ 1 ਚਮਚਾ ਔਲਿਆਂ ਦਾ ਪਾਊਡਰ ਲੈ ਕੇ ਨਾਰੀਅਲ ਦੇ ਪਾਣੀ ਨਾਲ ਲੈਣਾ ਹੈਗਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਸੋਰਾਇਸਿਸ ਹੈਗਾ ਉਹਨਾਂ ਨੂੰ ਪਤਾ ਨਹੀਂ ਹੈ ਸੋਰਾਇਸਿਸ ਹੈ, ਉਹ ਐਂ ਕਹਿੰਦੇ ਸੀਗੇ ਪਿੰਡੇ ਦੇ ਉੱਤੇ ਵੀ ਇਸ ਤਰ੍ਹਾਂ ਚਿੱਟੇ ਚਿੱਟੇ ਦਾਗ ਜਿਹੇ ਹੈਗੇ ਉਹਨਾਂ ਦੇ, ਜਿਸ ਤਰ੍ਹਾਂ ਖੁਜਲੀ ਜੀ ਹੁੰਦੀ ਨਾ, ਜਿਸ ਤਰ੍ਹਾਂ ਆਪਣੇ ਸਿਰ ਮਾ ਕਾਜੀ ਪਈ ਵੀ ਹੁੰਦੀ ਹੈ, ਉਹ ਆਪਣੇ ਜੇ ਤੁਸੀਂ ਉਹਨੂੰ ਖੁੱਚ ਕੇ ਦੇਖਦੇ ਹੋ ਕਾਜੀ ਵਾਂਗੂ ਆਪਣੇ ਝੜਦੇ ਹੈਗੇ, ਉਹਨੂੰ ਸੋਰਾਇਸਿਸ ਹੈ। ਜੇ ਤੁਹਾਨੂੰ ਉਹੀ ਬਿਮਾਰੀ ਹੈਗੀ ਹੈ ਸੋਰਾਇਸਿਸ ਦੀ, ਤਾਂ ਤੁਸੀਂ ਆਪਣੇ ਚਰੈਤਾ ਲੈਣਾ ਹੈਗਾ ਤੇ ਕੁਟਕੀ ਲੈਣੀ ਹੈਗੀ, 1 ਚਮਚਾ ਚਰੈਤੇ ਦਾ ਤੇ 1 ਚਮਚਾ ਕੁਟਕੀ ਦਾ, ਇਹ 125 ਗ੍ਰਾਮ ਤੁਸੀਂ ਪਾਣੀ ਦੇ ਵਿੱਚੋਂ ਜਾਂ ਅੱਧਾ ਕੱਪ ਸਮਝ ਲਓ ਹੋ ਜਾਊਗਾ ਸਾਰਾ ਅਪਰੋਕਸੀਮੇਟਲੀ, ਅੱਧੇ ਕੱਪ ਪਾਣੀ ਦੇ ਵਿੱਚੋਂ ਤੁਸੀਂ ਭਿਓ ਕੇ ਰੱਖ ਦੇਣੇ ਹੈਗੇ ਰਾਤ ਨੂੰ। ਸਵੇਰ ਨੂੰ ਆਪਣੇ ਤੁਸੀਂ ਉੱਠ ਕੇ ਉੱਪਰਲਾ ਨਿਤਰਿਆ ਜਿਹਾ ਪਾਣੀ ਆਪਣੇ ਪੀ ਲੈਣਾ ਹੈਗਾ। ਜਿਹੜੀ ਥੱਲੇ ਦਵਾਈ ਜੀ ਉਹ ਬਚੀ ਰਹੂਗੀ ਥੱਲੇ, ਉਸੇ ਦੇ ਵਿੱਚ ਅੱਧਾ ਕੱਪ ਪਾਣੀ ਪਾ ਕੇ ਤੁਸੀਂ ਫੇਰ ਰੱਖ ਦੇਣਾ ਹੈਗਾ, ਤੇ ਨੈਕਸਟ ਡੇ ਤੁਸੀਂ ਫੇਰ ਇਹੀ ਪੀਣਾ ਹੈਗਾ। ਤੁਸੀਂ ਆਪਣੇ ਐ ਕਰਕੇ 2-3 ਦਿਨ ਪਾਣੀ ਪੀ ਚੱਲੋ, ਉਹਦੇ ਬਾਅਦ ਫਿਰ ਨਵੀਂ ਦਵਾਈ ਪਾਣੀ ਤੇ ਇਸ ਤਰ੍ਹਾਂ ਹੀ ਯੂਜ਼ ਕਰਨਾ ਹੈਗਾ। ਇਹ ਥੋੜਾ ਲੰਬਾ ਪ੍ਰੋਸੈਸ ਹੈ, ਪਰ ਇਹਦੇ ਨਾਲ ਹਟ ਜਾਂਦਾ ਇਹ ਜੀ ਸੋਰਾਇਸਿਸ ਜਿਹੜਾ ਹੁੰਦਾ ਹਟ ਜਾਂਦਾ ਹੈਗਾ। ਜੇ ਤੁਹਾਨੂੰ ਇੱਥੇ ਨਹੀਂ ਤਾਂ ਅੱਕ ਦੇ ਪੱਤੇ ਸਾਨੂੰ ਮਿਲਦੇ ਹੈਗੇ, ਅੱਕ ਕਈਆਂ ਸਾਡੇ ਸ਼ਾਇਦ ਹੋਵੇ ਇੱਧਰ, 10 ਪੱਤੇ ਤੁਸੀਂ ਅੱਕ ਦੇ ਲੈਣੇ ਹੈਗੇ, ਤੇ ਵਿੱਚ ਆਪਣੇ 1.5 ਕੱਪ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਹੈਗਾ। ਉਹ ਸਾਗ ਮੰਗਣਾ ਭਾਵੇਂ ਚੀਰ ਲਓ ਪੱਤਿਆਂ ਨੂੰ ਉਹਨਾਂ ਨੂੰ, ਉਹ ਫਿਰ ਉਹਦੇ ਵਿੱਚੋਂ ਤੇਲ ਮਾ ਪਾ ਕੇ ਗਰਮ ਕਰਨੇ ਹੈਗੇ ਜੀ। ਜਦੋਂ ਪੱਤੇ ਸੜ ਜਵੇਂ ਫਿਰ ਅੱਗ ਉਹ ਭੁੰਨ ਲੈਣਾ ਹੈਗਾ ਜੀ ਠੰਡਾ ਕਰਕੇ ਤੇਲ, ਉਹ ਤੇਲ ਦੀ ਤੁਸੀਂ ਮਾਲਿਸ਼ ਕਰਨੀ ਹੈਗੀ ਜੀ। ਇਹਦੇ ਨਾਲ ਵੀ ਆਉਂਦੇ ਉਹ ਸੋਰਾਇਸਿਸ ਨੂੰ ਫਰਕ ਪੈਂਦਾ ਹੈਗਾ ਜੀ ਇਹਦੇ ਵਿੱਚ। ਫਿਰ ਤੁਸੀਂ ਇਹਦੇ ਵਿੱਚ ਜ਼ਿਆਦਾ ਯੂਜ਼ ਕਰਨਾ ਹੈਗਾ ਜਿਹੜੀ ਖਾਣੇ ਕੌਡ ਲੀਵਰ ਆਇਲ ਤੁਸੀਂ ਯੂਜ਼ ਕਰ ਸਕਦੇ ਜੀ। ਕੌਡ ਲੀਵਰ ਆਇਲ ਦੇ ਕੈਪਸੂਲ ਮਿਲ ਜਾਂਦੇ ਹੈ ਇੱਥੇ, ਉਹ ਤੁਸੀਂ ਯੂਜ਼ ਕਰ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗਾ। ਫਿਰ ਔਲਿਆਂ ਦਾ ਜ਼ਿਆਦਾ ਯੂਜ਼ ਕਰੋ ਤੁਸੀਂ, ਨਾਰੀਅਲ ਦਾ ਜ਼ਿਆਦਾ ਯੂਜ਼ ਕਰੋ, ਗਾਜਰਾਂ ਦਾ, ਚੁਕੰਦਰ, ਖੀਰਾ, ਪੱਤਾ ਗੋਭੀ, ਲੌਕੀ, ਅੰਗੂਰ, ਨਾਰੀਅਲ ਦਾ ਪਾਣੀ, ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ ਯੂਜ਼ ਕਰਨੀਆਂ ਜ਼ਿਆਦਾ। ਫਿਰ ਇਹਦੇ ਵਿੱਚੋਂ ਤਲੀਆਂ ਚੀਜ਼ਾਂ ਅਤੇ ਖੱਟੀਆਂ ਚੀਜ਼ਾਂ ਇਹ ਨਹੀਂ ਖਾਣੀਆਂ ਹੈਗੀਆਂ। ਫਲ ਫਰੂਟ ਜ਼ਿਆਦਾ ਯੂਜ਼ ਕਰੋ ਇਹਦੇ ਵਾਸਤੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਥੋੜ੍ਹਾ ਬਹੁਤਾ ਤੁਸੀਂ ਇਹ ਵੀ ਦੁੱਧ ਜੀ ਮੰਗਣਾ ਲੱਗਦਾ ਤੁਹਾਨੂੰ ਤਾਂ ਲਸਣ ਦੇ ਵਿੱਚੋਂ ਓਲੀਵ ਆਇਲ ਦੇ ਵਿੱਚੋਂ ਤੁਸੀਂ ਲਸਣ ਕੁੱਟ ਕੇ ਜਾਂ ਲਸਣ ਦਾ ਜੂਸ ਜਾਂ ਕੱਢ ਲਓ ਭਾਵੇਂ, ਜਿਸ ਤਰ੍ਹਾਂ ਜਾਂ ਮੱਲਮ ਜੀ ਬਣਾ ਲਓ, ਉਹਦੇ ਵਿੱਚੋਂ ਲਸਣ ਅਤੇ ਓਲੀਵ ਆਇਲ ਦੀ ਮਿਕਸ ਜੀ ਕਰਕੇ ਉਹ ਤੁਸੀਂ ਲਗਾਇਆ ਕਰੋ, ਇਹਦੇ ਨਾਲ ਵੀ ਸਾਰਾ ਫਰਕ ਪੈ ਸਕਦਾ ਜੀ ਫਰਕ। ਨਹੀਂ ਤਾਂ ਆਪਣੇ ਨਸ਼ਾਦਰ ਜਿਹੜਾ ਹੁੰਦਾ, ਨਸ਼ਾਦਰ ਨੂੰ ਪੀ ਕੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਨਿੰਬੂ ਨੂੰ ਜੋੜ ਕੇ ਪੇਸਟ ਜਿਹਾ ਬਣਾ ਕੇ ਉਹ ਵੀ ਤੁਸੀਂ ਲਗਾ ਕੇ ਦੇਖ ਸਕਦੇ ਹੈਗੇ ਇਹਦੇ ਉੱਤੇ। ਇਹਦੇ ਵਿੱਚੋਂ ਤੁਸੀਂ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ ਜੀ 1 ਮੁੱਠੀ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ, ਉਹ ਸਵੇਰ ਨੂੰ ਉੱਠ ਕੇ ਛੋਲੇ ਖਾਓ। ਜਿਹੜੀ ਸਕਿਨ ਦੀ ਪ੍ਰੋਬਲਮ ਹੈ, ਦਰਦ ਹੈ, ਐਗਜ਼ੀਮਾ ਜਿਸ ਤਰ੍ਹਾਂ ਹੁੰਦਾ, ਉਹ ਠੀਕ ਕਰ ਦਿੰਦਾ ਜੀ। ਈਵਨ ਫਲਵੈਰੀ ਨੂੰ ਵੀ ਠੀਕ ਕਰ ਦਿੰਦਾ ਜੀ ਇਹ ਜਿਹੜੇ ਕਾਲੇ ਛੋਲੇ। 1 ਮੁੱਠੀ ਤੁਸੀਂ ਰੋਜ਼ ਖਾਣੇ ਹੈਗੇ, ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਆਪਣੇ ਉੱਚਾ ਸੁਣਦਾ ਹੈਗਾ, ਉਹ ਤਾਂ ਤੁਸੀਂ ਆਪਣੇ ਦੇ ਸਕਦੇ ਹੈ। ਕੌੜੇ ਬਦਾਮਾਂ ਦਾ ਤੇਲ ਜਿਹੜਾ ਹੁੰਦਾ ਉਹ ਬੜਾ ਮਿਲ ਜਾਂਦਾ ਜੀ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ। ਨਹੀਂ ਤਾਂ ਆਪਣੇ 6 ਚਮਚੇ ਆਮ ਬਦਾਮ ਦਾ ਜਿਹੜਾ ਹੁੰਦਾ ਉਹ ਲੈਣਾ, ਤੇ 1 ਚਮਚਾ ਤਾਰਪੀਨ ਦਾ ਤੇਲ। ਇਹ ਤਾਰਪੀਨ ਦਾ ਤੇਲ ਤੁਹਾਨੂੰ ਪੇਂਟ ਵਾਲੀ ਸਟੋਰਾਂ 'ਚ ਮਿਲੂਗਾ ਜੀ। 1 ਚਮਚਾ ਹੈ ਤੇ 6 ਚਮਚੇ ਇਹ ਮਿਕਸ ਕਰਕੇ 2-2 3-3 ਬੰਦਾ ਪਾਈ ਚੱਲੋ ਤੁਸੀਂ। ਫਿਰ ਦਾਲਚੀਨੀ ਦਾ ਤੇਲ ਤੁਹਾਨੂੰ ਮਿਲ ਜਾਂਦਾ ਇੱਥੇ ਬਣਿਆ ਬਣਾਇਆ, ਉਨਾ ਕੁ ਲੈਣਾ ਤੇ ਉਨਾ ਹੀ 1 ਚਮਚਾ ਤੁਸੀਂ ਦਾਲਚੀਨੀ ਦਾ ਤੇਲ, 1 ਚਮਚਾ ਨਿੰਬੂ ਦਾ ਰਸ, ਇਹ ਮਿਲਾ ਕੇ ਮਿਕਸ ਕਰਕੇ 2-2 3-3 ਬੰਦਾ ਤੁਸੀਂ ਪਾ ਸਕਦੇ ਹੈਗੇ ਕੰਨ 'ਚ, ਇਹ ਤੁਸੀਂ ਯੂਜ਼ ਕਰ ਲਓ। ਜਿਹੜੇ ਅੱਗੇ ਪੁੱਛਦੇ ਸੀਗੇ ਟੱਟੀ ਦੇ ਵਿੱਚ ਖੂਨ ਆਉਂਦਾ ਹੈਗਾ, ਉਹ ਤਾਂ ਤੁਸੀਂ ਯੂਜ਼ ਕਰ ਸਕਦੇ। ਜਿਸ ਤਰ੍ਹਾਂ ਪਹਿਲਾਂ ਦੱਸਿਆ ਤੁਹਾਨੂੰ, ਬੇਲ ਪਾਊਡਰ ਤੁਸੀਂ ਆਪਣੇ ਲੈ ਲਓ, ਬੇਲ ਪਾਊਡਰ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ 100 ਗ੍ਰਾਮ, ਇਹ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਸ਼ਾਮ ਨੂੰ, 3 ਚੀਜ਼ਾਂ ਖਾਣਾ। ਦਹੀਂ ਦੇ ਵਿੱਚ ਮਿਲਾ ਕੇ ਖਾ ਲਓ ਤਾਂ ਵਧੀਆ ਚੀਜ਼ ਹੋਊਗੀ ਤੁਹਾਨੂੰ। ਫਿਰ 7 ਇਸਬਗੋਲ ਜਿਹੜਾ ਹੁੰਦਾ ਉਹ ਦਹੀਂ ਦੇ ਵਿੱਚ ਮਿਲਾ ਕੇ ਖਾ ਲਓ, ਨਹੀਂ ਤਾਂ ਅਨਾਰ ਦੇ ਜੂਸ ਦੇ ਵਿੱਚ ਮਿਲਾ ਕੇ ਖਾ ਲਓ, ਇਹ ਵੀ ਵਧੀਆ ਚੀਜ਼ ਹੋਊਗਾ ਤੁਹਾਨੂੰ। ਜਾਂ ਫਿਰ ਜੇ ਤੁਹਾਨੂੰ ਬੇਲ ਦਾ ਮੁਰੱਬਾ ਮਿਲਦਾ ਹੈਗਾ, ਪਹਿਲਾਂ ਤੁਹਾਨੂੰ ਦੱਸਿਆ ਹੈਗਾ, ਉਹ ਤੁਸੀਂ 2 ਟਾਈਮ ਖਾ ਸਕਦੇ ਹੈਗੇ। 2 ਚਮਚੇ ਖਾ ਲਏ, 2-3 ਚਮਚੇ, ਉਹਦਾ ਕੋਈ ਵਿਗਾੜ ਨਹੀਂ ਹੁੰਦਾ। ਅਸੀਂ ਤਾਂ ਉਹ ਤੁਸੀਂ 2-3 ਟਾਈਮ ਖਾ ਲਿਆ ਕਰੋ 2-2 ਚਮਚੇ ਇਹਦੇ ਵਿੱਚੋਂ।
ਫਿਰ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਤੁਸੀਂ 50 ਗ੍ਰਾਮ ਰਾਈ ਲੈ ਸਕਦੇ ਹੈਗੇ ਤੇ 50 ਗ੍ਰਾਮ ਮੇਥੀ। ਦੋਵਾਂ ਨੂੰ ਬਰਾਬਰ ਬਰਾਬਰ ਪੀਣਾ ਹੈਗਾ। ਇੱਕ ਚਮਚਾ ਤੁਸੀਂ 3 ਟਾਈਮ ਲੈਣਾ, ਇੱਕ ਸਵੇਰ ਨੂੰ ਚਮਚਾ, ਇੱਕ ਦੁਪਹਿਰ ਨੂੰ, ਇੱਕ ਸ਼ਾਮ ਨੂੰ ਲੈਣਾ। ਉਸ ਤਰ੍ਹਾਂ ਹੀ ਹੈਗਾ ਤੁਸੀਂ ਦਹੀਂ ਦੁਹੀਂ ਦੇ ਨਾਲ। ਜਾਂ ਜੇ ਤੁਹਾਨੂੰ ਲੱਗਦਾ ਵੀ ਗਰਮੀ ਕਰਕੇ ਹੋਇਆ ਵਾ ਹੋਵੇ ਮੇਬੀ, ਤਾਂ ਤੁਸੀਂ 3 ਚਮਚੇ ਧਨੀਏ ਦੇ, ਸੁੱਕਾ ਜਿਹੜਾ ਧਨੀਆ ਹੁੰਦਾ, ਤੇ 3 ਚਮਚੇ ਮਿਸ਼ਰੀ ਦੇ, ਇਹ ਪਾਣੀ ਦੇ ਗਲਾਸਾਂ ਘੋਲ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਜੇ ਅੰਬਾਂ ਦੇ ਵਿੱਚੋਂ, ਅੰਬਾਂ ਦੇ ਗੁਠਲੀਆਂ ਦੇ ਵਿੱਚੋਂ ਜਿਹੜੀ ਗੁਠਲੀਆਂ ਹੁੰਦੀਆਂ ਉਹ ਕੱਢਦੀਆਂ ਹੈਗੀਆਂ ਤੁਸੀਂ, ਉਹ ਮੰਜਰੀ ਕਹਿੰਦੇ ਉਹਨੂੰ, ਇਹ ਅੰਬਾਂ ਦੀ ਮੰਜਰੀ, ਉਹਨੇ ਤੇ ਉਹਨੇ ਹੀ ਤੁਸੀਂ ਅਨਾਰ ਦੇ ਛਿਲਕੇ ਲੈਣੇ ਹੈਗੇ ਤੇ ਉਹਨੇ ਤੁਹਾਨੂੰ ਜਾਮਣਾ ਦਾ ਪਾਊਡਰ, ਇਹ ਬਰਾਬਰ ਬਰਾਬਰ ਲੈਣਾ ਹੈਗਾ ਤੁਸੀਂ। ਤਿੰਨੇ ਚੀਜ਼ਾਂ ਇਹ ਤੁਸੀਂ ਫਿਰ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਇਹ ਟਰਾਈ ਕਰਕੇ ਦੇਖ ਸਕਦੇ ਹੈ ਇਹਦੇ ਵਿੱਚ। ਜੇ ਕੋਈ ਇੰਡੀਆ ਭਾਈ ਹੈਗਾ ਤਾਂ ਇਹ ਜਾਮਣਾ ਦੇ ਆਪਣੇ ਦਰਖਤ ਦਾ ਛਿਲਕਾ, ਇਹ 1 ਚਮਚਾ ਇਹਦਾ ਲੈਣਾ ਹੈਗਾ ਤੇ 1 ਕੱਪ ਦੁੱਧ ਦੇ ਵਿੱਚ ਸ਼ਹਿਦ ਪਾ ਕੇ, ਇਹ ਜਾਮਣਾ ਦਾ ਛਿਲਕਾ ਪਾ ਕੇ ਇਹ ਤੁਸੀਂ ਲਓ। ਇਹਦੇ ਨਾਲ ਵੀ ਆਪਣੇ ਜਿਹੜਾ ਟੱਟੀ ਮਾਰਨਾ ਬੰਦ ਹੋ ਜਾਂਦਾ ਜੀ। ਜਿਹੜੇ ਕਹਿੰਦੇ ਕੰਨ ਦੇ ਵਿੱਚ ਇਨਫੈਕਸ਼ਨ ਹੈਗੀ ਜਾਂ ਕੰਨ ਦੁਖਦਾ ਹੈਗਾ, ਕੰਨ ਦਰਦ ਕਰਦਾ ਹੈਗਾ ਜੀ, ਇਹ ਆਪਣੇ ਇਹਦੇ ਨਾਲ ਵੀ ਤੁਸੀਂ ਲੈ ਸਕਦੇ ਹੈਗੇ। ਤੁਲਸੀ ਦੇ ਰਸ ਦੇ ਵਿੱਚ ਤੁਸੀਂ 1 ਟਿੱਕੀ ਮੁਸ਼ਕ ਕਪੂਰ ਦੀ ਪਾ ਕੇ, 1 ਔਂਸ ਤੁਸੀਂ ਤੁਲਸੀ ਦਾ ਰਸ ਲੈਣਾ ਹੈਗਾ, 1 ਟਿੱਕੀ ਵਿੱਚੋਂ ਮੁਸ਼ਕ ਕਪੂਰ ਪਾ ਕੇ ਉਹ ਮਿਕਸ ਕਰਕੇ 2-2 3 ਬੂੰਦਾਂ ਤੁਸੀਂ ਉਹਨੇ ਪਾ ਸਕਦੇ ਹੈਗੇ ਇਹਦੇ ਵਿੱਚ ਕੰਨ 'ਚ। ਜਾਂ ਫਿਰ ਅਦਰਕ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ 1 ਚਮਚਾ ਅਦਰਕ ਦਾ ਰਸ, 1 ਚਮਚਾ ਪਿਆਜ਼ ਦਾ ਰਸ, ਇਹਦੇ ਵਿੱਚੋਂ ਥੋੜ੍ਹਾ ਜਿਹਾ 1/2 ਟਿੱਕੀ ਮੁਸ਼ਕ ਕਪੂਰ ਦੀ ਮਿਕਸ ਕਰਕੇ ਇਹ 2-3 ਬੂੰਦਾਂ ਤੁਸੀਂ ਉਹਨੇ ਪਾ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ 10 ਗ੍ਰਾਮ ਸਰੋਂ ਦਾ ਤੇਲ ਲੈ ਲਓ ਤੇ ਥੋੜ੍ਹੀ ਜਿਹੀ ਉਹਨੇ ਫਟਕੜੀ ਦੀ ਖਿੱਲ ਕਰਕੇ ਉਹਦੇ ਵਿੱਚ ਚੁਟਕੀ 2 ਚੁਟਕੀ ਪਾ ਲੈਣੀ ਹੈਗੀ ਤੇ ਥੋੜ੍ਹੀ ਜਿਹੀ ਵਿੱਚ ਹਲਦੀ ਪਾ ਲੈਣੀ ਹੈਗੀ। ਉਹ ਫਿਰ ਕੱਪੜੇ ਨੂੰ ਛਾਣ ਕੇ ਉਹ ਤੁਸੀਂ 2-3 ਬੂੰਦਾਂ ਤੁਸੀਂ ਆਪਣੇ ਕੰਨ 'ਚ ਪਾ ਲਿਆ ਕਰੋ। ਅੱਛਾ, ਇਹਦੇ ਨਾਲ ਫਿਰ ਨਹੀਂ ਤਾਂ ਤੁਸੀਂ ਆਪਣੇ 6 ਗ੍ਰਾਮ ਤੁਸੀਂ ਮਾਜੂ ਲੈਣਾ ਹੈਗਾ। ਮਾਜੂ 6 ਗ੍ਰਾਮ, 50 ਗ੍ਰਾਮ ਤੁਸੀਂ ਵਧੀਆ ਸ਼ਰਾਬ ਜੀ ਲੈ ਲੈਣੀ ਹੈ ਕੋਈ ਜਿਹੜੀ, ਉਹਦੇ ਵਿੱਚੋਂ ਮਿਕਸ ਕਰਕੇ 2-2 3-3 ਬੂੰਦਾਂ ਤੁਸੀਂ ਆਪਣੇ ਕੰਨ 'ਮਾ ਪਾ ਲਿਆ ਕਰੋ। ਜੇ ਕੰਨ ਕੁ ਬਹਿੰਦਾ ਹੋਵੇ ਤਾਂ ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਲੱਤਾਂ ਦਾ ਸੋਜਾ ਹੈਗਾ, ਜੇ ਕੋਈ ਭਾਈ ਸੱਚ ਇੰਡੀਆ ਹੈਗਾ ਇਹ ਜਿਹਨਾਂ ਨੂੰ ਟੱਟੀ ਦੇ ਵਿੱਚੋਂ ਖੂਨ ਆਉਂਦਾ ਹੈਗਾ, ਤੇ ਜੇ ਕਿੱਕਰ ਦੀਆਂ ਪੱਤੇ ਹੁੰਦੇ ਆ ਜੀ, ਕਿੱਕਰ ਦੇ ਪੱਤੇ, ਉਹਨਾਂ ਦਾ ਥੋੜ੍ਹਾ ਜਿਹਾ ਰਸ ਕੱਢ ਕੇ 1 ਚਮਚਾ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਇਹ ਤੁਸੀਂ ਲੈਣ ਲੱਗ ਜਾਓ। ਇਹਦੇ ਨਾਲ ਵੀ ਟੱਟੀਆਂ ਵਿੱਚ ਜਿਹੜਾ ਖੂਨ ਆਉਂਦਾ ਜੀ ਉਹ ਆਪਣੇ ਬੰਦ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਲੱਤਾਂ ਦੁਖਦੀਆਂ ਹੈਗੀਆਂ ਮੇਰੀਆਂ ਪਿੱਛੇ ਦੇ ਪਿੰਜਣੀਆਂ, ਉਹ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ। ਇੱਕ ਤਾਂ ਪੱਕੇ ਵੇ ਕੇਲੇ ਤੁਸੀਂ 1-2 ਕੇਲੇ ਰੋਜ਼ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਫਿਰ ਨਹੀਂ ਤਾਂ ਆਪਣੇ ਅੱਧਾ ਚਮਚਾ ਸੁੰਢ ਦਾ, 2 ਚਮਚੇ ਕਰੇਲਿਆਂ ਦਾ ਰਸ ਤੇ 1 ਚਮਚਾ ਨਿੰਬੂ ਦਾ ਰਸ, ਇਹ ਮਿਲਾ ਕੇ ਤੁਸੀਂ ਪਾਣੀ ਦੇ ਗਲਾਸ ਦੇ ਵਿੱਚ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਤੇ ਕਈ ਵਾਰੀ ਇਹ ਜਿਹੜਾ ਸੁਹਾਗੇ ਦੀ ਆਪਾਂ ਖਿੱਲ ਕਰਦੇ ਖਾਂਸੀ ਵਾਸਤੇ ਲੈਂਦੇ ਹੈਗੇ ਜੀ, ਉਹ ਤੁਸੀਂ 1 ਚੁਟਕੀ ਸੁਹਾਗੇ ਦੀ ਖਿੱਲ ਇਹ ਪਾਣੀ ਨਾਲ ਕੋਸੇ ਨਾਲ ਲੈ ਲਿਆ ਕਰੋ। ਇਹ ਵੀ ਕਈ ਵਾਰੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ ਇਹ। ਨਹੀਂ ਤਾਂ 3-4 ਕਲੀਆਂ ਤੁਸੀਂ ਲਸਣ ਦੀਆਂ ਇਹ ਦੁੱਧ ਦੇ ਗਲਾਸ ਕੱਪ ਪਾਣੀ ਦੁੱਧ ਦੇ ਗਲਾਸ ਉਬਾਲਣੀਆਂ, ਧਰ ਦੇਣੀਆਂ ਹੈਗੀਆਂ। ਜ਼ਿਆਦਾ ਚੰਗੀ ਤਰ੍ਹਾਂ ਰਿੱਝ ਜਾਵੇ ਦੁੱਧ, ਫਿਰ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈਣਾ, ਉੱਪਰ ਤੇ ਤੁਸੀਂ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ ਜੀ। ਇਹਦੇ ਨਾਲ ਵੀ ਲੱਤਾਂ ਥਰੀਆਂ ਠੀਕ ਹੋ ਜਾਂਦੀਆਂ। ਫਿਰ ਨਹੀਂ ਤਾਂ 10-20 ਫੁੱਲ ਮਖਾਣੇ ਜਿਹੜੇ ਹੁੰਦੇ ਕੀਵਾ ਭੁੰਨ ਕੇ ਉਹ, ਤੇ 10-20 ਮਖਾਣੇ ਤੁਸੀਂ ਫੁੱਲ ਮਖਾਣੇ ਰੋਜ਼ ਖਾ ਲਿਆ ਕਰੋ, 40 ਦਿਨ ਲਗਾਤਾਰ ਖਾਓ। ਇਹਦੇ ਨਾਲ ਵੀ ਲੱਤਾਂ ਦਾ ਦਰਦ ਜਿਹੜਾ ਆਪਣੇ ਠੀਕ ਹੋ ਜਾਂਦਾ ਹੈਗਾ ਜੀ। ਜੀ, ਟਾਈਮ ਹੋ ਗਿਆ ਜੀ? ਜੀ ਟਾਈਮ ਹੋ ਗਿਆ ਜੀ ਹੁਣ। ਚਲੋ ਠੀਕ ਹੈ ਜੀ।